ਸਿੰਘ ਸਟਾਕਟਨ ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ ਬਲਜਿੰਦਰ ਨਿੱਜਰ ਵੁੱਡਲੈਂਡ ਹਰਜੀਤ ਸਿੰਘ ਲੈਥਰੋਪ ਇਕਬਾਲ ਜੌਹਲ ਗੁਰਦੇਵ ਸਿੰਘ ਐਲੇ ਗੁਰਮੇਲ ਬਾਸੀ ਐਲਗਰੋਵ ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ ਤਲਵਿੰਦਰ ਗਿੱਲ ਸਿਕੰਦਰ ਗਰੇਵਾਲ ਟ੍ਰੇਸੀ ਗੁਰਨੇਕ ਬਾਗੜੀ ਫਰੈਜ਼ਨੋ ਪਰਮਜੀਤ ਸਿੰਘ ਦਾਖਾ ਬਰਕਲੇ ਕਰਮਜੀਤ ਸਿੰਘ ਊੜਾ ਡੈਟ ਰਿਲੀਫ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਕਰਜ਼ਾ ਮਾਫ ਕਰਾਉਣ ਦੇ ਲਈ ਮਦਦ ਲੈ ਸਕਦੇ ਹੋ। ਅੱਧੇ ਤੋਂ ਵੱਧ ਕਰਜ਼ਾ ਮਾਫ ਕਰਾ ਸਕਦੇ ਨੇ। ਬੈਂਕਰਪਸੀ ਤੋਂ ਤੁਸੀਂ ਬਚ ਸਕਦੇ ਹੋ। ਕਾਲ 8888889914। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ ਸੰਪਰਕ ਕਰੋ 408 722 7698। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅੱਜ ਇੱਕ ਨਵਾਂ ਬ੍ਰਿਜ ਜੋ ਕੈਨੇਡਾ ਵਾਲਿਆਂ ਨੇ ਬਣਾਇਆ ਹੈਗਾ, ਕੈਨੇਡਾ ਤੋਂ ਅਮਰੀਕਾ ਦੇ ਵਿਚਾਲੇ ਦਰਿਆ ਦੇ ਉੱਪਰ ਤੇ ਡਿਟਰੋਇਟ ਦੇ ਵਿੱਚ ਹੈਗਾ। ਇਹ ਓਪਨ ਹੋਣਾ ਸੀ। ਕੈਨੇਡਾ ਵਾਲਿਆਂ ਨੇ 1.5 ਮੀਲ ਲੰਮਾ ਬ੍ਰਿਜ ਜੋ ਡਿਟਰੋਇਟ ਤੇ ਵਿੰਡਸਰ ਓਨਟਾਰੀਓ ਨੂੰ ਕਨੈਕਟ ਕਰਦਾ ਹੈਗਾ, ਤੇ ਉਹਨਾਂ ਨੇ $6.5 ਬਿਲੀਅਨ ਇਹਦੇ ਉੱਤੇ ਸਪੈਂਡ ਕੀਤੇ ਹੈਗੇ ਆ। ਤੇ ਜਦੋਂ ਹੁਣ ਓਪਨਿੰਗ ਦੇ ਬਿਲਕੁਲ ਲਾਗੇ ਆਇਆ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਵੀ ਅਸੀਂ ਇਹ ਜਿਹੜਾ ਬ੍ਰਿਜ ਆ ਖੋਲ੍ਹਣ ਨਹੀਂ ਦੇਵਾਂਗੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੱਲ ਇਹ ਥ੍ਰੈਟ ਕੀਤਾ ਵੀ ਜੋ ਓਪਨਿੰਗ ਆਫ ਨਿਊ ਬ੍ਰਿਜ US ਤੇ ਕੈਨੇਡਾ ਨੂੰ ਜਿਹਨੂੰ ਕਨੈਕਟ ਕਰਨਾ, ਜਿਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਬਿਜ਼ਨਸ ਜਿਹਦੇ ਥਰੂ ਹੋਣਾ ਆ, ਉਹ ਨਹੀਂ ਅਸੀਂ ਓਪਨ ਹੋਣ ਦੇ ਰਹੇ ਜਦੋਂ ਤੱਕ ਕੈਨੇਡਾ ਵਾਲੇ ਜਿਹੜੀਆਂ ਸਾਡੀਆਂ ਟਰਮਸ ਆ ਉਹਨਾਂ ਨੂੰ ਨਹੀਂ ਮੰਨਦੇ ਹੈਗੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 1.5 ਮੀਲ ਲੰਮਾ ਬ੍ਰਿਜ ਆ ਜੋ ਡਿਟਰੋਇਟ ਤੇ ਵਿੰਡਸਰ ਓਨਟਾਰੀਓ ਨੂੰ ਕਨੈਕਟ ਕਰਦਾ ਹੈਗਾ। ਤੇ ਹੁਣ ਬਿਲਕੁਲ ਇਹਦੀ ਜਿਹੜੀ ਕੰਸਟਰਕਸ਼ਨ ਆ ਉਹ ਕੰਪਲੀਟ ਹੋ ਗਈ ਆ। 2018 ਦੇ ਵਿੱਚ ਇਹ ਕੰਸਟਰਕਸ਼ਨ ਸ਼ੁਰੂ ਹੋਈ ਸੀ। ਕਹਿੰਦੇ ਵੀ ਜਦੋਂ ਤੱਕ ਫੁੱਲੀ ਕੰਪਨਸੇਟ ਨਹੀਂ ਕਰਦੇ ਕੈਨੇਡਾ ਵਾਲੇ ਅਮਰੀਕਾ ਨੂੰ ਤੇ ਅਸੀਂ ਇਹ ਬ੍ਰਿਜ ਆ ਖੋਲ੍ਹਣ ਨਹੀਂ ਦਊਂਗੇ। ਤੇ ਕੈਨੇਡਾ ਟਰੀਟਸ ਯੂਨਾਈਟਿਡ ਸਟੇਟਸ ਵਿਦ ਦਾ ਫੇਅਰਨੈਸ ਤੇ ਰਿਸਪੈਕਟ ਦੈਟ ਵੀ ਡਿਜ਼ਰਵ। ਤੇ ਉਹਨਾਂ ਨੇ ਕਿਹਾ ਵੀ ਅਸੀਂ ਇਮੀਡੀਏਟਲੀ ਨੈਗੋਸ਼ੀਏਸ਼ਨ ਕਰਨ ਜਾ ਰਹੇ ਹਾਂ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਹ ਪੋਸਟ ਪਾਈ ਹੈਗੀ ਆ। ਸੋ ਹੁਣ ਇਹ ਕਲੀਅਰ ਨਹੀਂ ਟਰੰਪ ਹੁਣੀ ਕਿੱਦਾਂ ਬਲੌਕ ਕਰਨਗੇ। ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕੈਨੀ ਹੁਣੀ ਇਹ ਕਿਹਾ ਵੀ ਸਾਡੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। ਟਰੰਪ ਹੁਣੀ ਕਲੇਮ ਕਹਿੰਦੇ ਕਰ ਰਹੇ ਆ ਇਨਕਰੈਕਟਲੀ ਵੀ ਕੈਨੇਡਾ ਦੋਨਾਂ ਨੂੰ, ਕੈਨੇਡਾ ਵਾਲੀ ਸਾਈਡ ਨੂੰ ਤੇ US ਵਾਲੀ ਸਾਈਡ ਨੂੰ ਜਿਹੜਾ ਇਹ ਬ੍ਰਿਜ ਓਨ ਕਰਦਾ ਆ। ਹਾਲਾਂਕਿ ਕਹਿੰਦੇ ਵੀ ਇਹ US ਦੇ ਕੌਨਸੈਂਟ ਨਾਲ ਹੀ ਬਣਾਇਆ ਗਿਆ ਸੀ ਤੇ ਕੈਨੇਡਾ ਵਾਲਿਆਂ ਨੇ ਪੈਸੇ ਲਾਏ ਆ ਤੇ ਉਹਦੇ 'ਚ ਹਿੱਸਾ ਜਿਹੜਾ ਅਮਰੀਕਾ ਦਾ ਵੀ ਰੱਖਿਆ ਹੈਗਾ। ਟਰੰਪ ਉਹਨਾਂ ਨੇ ਕਿਹਾ ਵੀ ਜਿਹੜੀ ਸਟੀਲ ਆ ਉਹ ਅਮਰੀਕਾ ਦੀ ਨਹੀਂ ਵਰਤੀ ਗਈ ਹੈਗੀ। ਸੋ ਜਦੋਂ ਇਹ ਬ੍ਰਿਜ ਸ਼ੁਰੂ ਹੋਇਆ ਸੀ, ਇਸ ਤੋਂ ਪਹਿਲਾਂ ਇੱਕ ਹੋਰ ਬ੍ਰਿਜ ਜੋ ਹੈਗਾ ਕੈਨੇਡਾ ਦੇ ਤੇ ਅਮਰੀਕਾ ਦੇ ਜੋ ਜੁਆਇੰਟ ਕਰਦਾ ਹੈਗਾ, ਉਹਨਾਂ ਦੀ ਜਿਹੜੀ ਕੰਪਨੀ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਨਹੀਂ ਬਣਨਾ ਨਹੀਂ ਚਾਹੀਦਾ, ਸਾਨੂੰ ਇਹਦਾ ਘਾਟਾ ਹੋਊਗਾ। ਪਰ ਜੋ ਡਿਟਰੋਇਟ ਮਿਸ਼ੀਗਨ ਦੇ ਜਿਹੜੇ ਗਵਰਨਰ ਹੈਗੇ ਆ ਗ੍ਰੈਚਨ ਵਿਟਮਰ, ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਸਾਡੇ ਲਈ ਬਹੁਤ ਜੌਬਸ ਆਣੀਆਂ ਆ ਜਦੋਂ ਇਹ ਬ੍ਰਿਜ ਖੁੱਲਿਆ। ਕਿੰਨੇ ਉੱਥੋਂ ਟੂਰਿਸਟ ਆਣੇ ਆ, ਟਰੱਕਿੰਗ ਹੋਰ ਸਾਰਾ ਕੁਛ ਜਿਹੜਾ ਆ ਉਹ ਆਊਗਾ। ਸੋ ਇਹ ਬਿਜ਼ਨਸ ਦੇ ਲਈ ਦੋਨਾਂ ਮੁਲਕਾਂ ਦੇ ਲਈ ਬੈਟਰ ਹੈਗਾ ਆ। ਸੋ ਕਹਿੰਦੇ ਵੀ 2012 ਦਾ ਜਿਹੜਾ ਐਗਰੀਮੈਂਟ ਹੋਇਆ ਸੀ ਉਹ ਸਟਿਪੂਲੇਟਸ ਕਰਦਾ ਵੀ ਜਿਹੜੀ ਵੀ ਕੋਈ ਆਇਰਨ ਜਾਂ ਸਟੀਲ ਯੂਜ਼ ਕੀਤੀ ਜਾਂਦੀ ਆ ਕੰਸਟਰਕਸ਼ਨ ਦੇ ਵਿੱਚ, ਜਾਂ ਤਾਂ ਉਹ USA ਜਾਂ ਕੈਨੇਡਾ ਤੋਂ ਹੋਵੇ ਤੇ ਹੋਰ ਕਿਤੋਂ ਬਾਹਰੋਂ ਨਾ ਹੋਵੇ। ਸੋ ਇਹ ਹੁਣ ਕੈਨੇਡਾ ਵਾਲਿਆਂ ਲਈ ਇੱਕ ਨਵੀਂ ਟੈਨਸ਼ਨ ਜਿਹੜੀ ਬਣ ਗਈ ਹੈਗੀ। ਜੀ ਬਿਲਕੁਲ। 2018 ਉਹੀ ਵਕਤ ਆ ਜਦੋਂ ਟਰੰਪ ਹੁਣੀ ਆਪ ਕਾਰਜਕਾਲ ਸੀਗੇ। ਸੋ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਇਹ ਬ੍ਰਿਜ ਬਣਨਾ ਜਿਹੜਾ ਉਹ ਸ਼ੁਰੂ ਹੋਇਆ। ਓਬਵੀਅਸਲੀ ਕੋਈ ਸਮਝੌਤਾ ਹੋਇਆ ਹੋਊਗਾ ਆਪਸ ਦੇ ਵਿੱਚ ਵੀ, ਤਾਂ ਹੀ ਆ। ਇਹ ਤਾਂ ਹੈ ਨਹੀਂ ਵੀ ਇੱਕ ਮੁਲਕ ਚਾਹੁੰਦਾ ਹੋਊ ਵੀ ਪੁੱਲ ਬਣਾ ਦਈਏ ਤੇ ਦੂਜਾ ਕਹਿੰਦੇ ਵੀ ਅਸੀਂ ਜਿਹੜਾ ਬਣਾਉਣ ਨਹੀਂ ਦੇਣਾ। ਉਦੋਂ ਸਹਿਮਤੀ ਦੇ ਨਾਲ ਜਿਹੜਾ ਉਹ ਬਣਿਆ। ਟਰੰਪ ਹੁਣਾਂ ਨੇ ਜਦੋਂ ਤੋਂ ਕੈਨੇਡਾ ਦੇ ਉੱਤੇ ਟੈਰਿਫ ਲਾਉਣੇ ਸ਼ੁਰੂ ਕੀਤੇ, ਕੈਨੇਡਾ ਵਾਲਿਆਂ ਨੇ ਅਮਰੀਕਾ ਵਾਲਿਆਂ ਦੀ ਸ਼ਰਾਬ ਰੱਖਣੀ ਬੰਦ ਕਰਤੀ ਆ। ਤੇ ਟਰੰਪ ਹੁਣਾਂ ਨੇ ਆਪਣੇ ਟਵੀਟ 'ਚ ਇਹ ਵੀ ਕਿਹਾ, ਕਹਿੰਦੇ ਜੀ ਅਮਰੀਕਾ ਨੂੰ ਬੜੇ ਬੈਡਲੀ ਟਰੀਟ ਜਿਹੜਾ ਉਹ ਕਰ ਰਹੇ ਆ। ਕਹਿੰਦੇ ਵੀ ਕਈ ਦਹਾਕਿਆਂ ਤੋਂ US ਨੂੰ ਜਿਹੜਾ ਕੈਨੇਡਾ ਆ ਉਹ ਬਹੁਤ ਭੈੜਾ ਜਿਹੜਾ ਉਹ ਟਰੀਟ ਕਰ ਰਿਹਾ ਹੈਗਾ ਆ। ਸੋ ਇਹ ਹੁਣ ਇਸ ਚੀਜ਼ ਨੂੰ ਲੈ ਕੇ ਇਹ ਗੁੱਸੇ ਨੇ। ਇਹ ਟੌਡਲਰ ਵਾਲਾ ਗੁੱਸਾ ਆ ਜਾਂ ਇਹਦੇ ਵਿੱਚ ਕੀ ਇਹਦੇ ਵਿੱਚ ਅਸਲ ਚੀਜ਼ ਹੈਗੀ ਆ, ਇਹ ਤਾਂ ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਕੈਨੇਡਾ ਨੂੰ ਜਿਹੜਾ ਹਰਜੋਤ ਸਿੰਘ ਜੀ ਇਹ ਹੁਣ ਕਲੀਅਰ ਕਰ ਦਿੱਤਾ ਵੀ ਜਦੋਂ ਤੋਂ ਅਮਰੀਕਾ ਨੇ ਟਰੰਪ ਹੁਣਾਂ ਦੇ ਜਿਹੜੀ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ
ਨਵੀਂ ਚਾਲੂ ਕੀਤੀ ਆ, ਨਵੀਂ ਉਸ ਦੇ ਅਧੀਨ ਕੰਮ ਚੱਲ ਰਿਹਾ ਵੈਸਟਰਨ ਹੈਮੀਸਫੀਅਰ ਦੇ ਵਿੱਚ ਆਪਣਾ ਪੂਰਾ ਦਬਦਬਾ। ਕੱਲਾ ਅਮਰੀਕਾ ਹੀ ਮੁਲਕ ਨਹੀਂ, ਵੈਸਟਰਨ ਹੈਮੀਸਫੀਅਰ ਦੇ ਵਿੱਚ ਜਿੰਨੇ ਵੀ ਮੁਲਕ ਆਉਂਦੇ ਆ, ਚਾਹੇ ਉਹ ਦਰਿਆ ਆਉਂਦੇ ਨੇ, ਚਾਹੇ ਉਹ ਮਹਾਸਾਗਰ ਆਉਂਦੇ ਨੇ, ਬੇਸਿਕਲੀ ਅਮਰੀਕਾ ਇਹ ਪੇਸ਼ ਕਰ ਰਿਹਾ ਵੀ ਇਹ ਸਾਰਾ ਕੁਛ ਸਾਡੀ ਹੀ ਬੈਕਯਾਰਡ ਆ, ਸਾਡਾ ਹੀ ਇਹ ਜਿਹੜਾ ਉਹ ਹਿੱਸਾ ਆ। ਕੈਨੇਡਾ ਵਾਲੇ ਸੋਚਦੇ ਆ ਹਰਜੋਤ ਸਿੰਘ ਜੀ ਪਾਈਪਲਾਈਨਸ ਬਣਾਉਣ ਦੇ ਲਈ, ਜੇ ਪਾਈਪਲਾਈਨ ਇੱਕ ਦੂਜੇ ਵੱਲ ਨੂੰ ਲੈ ਕੇ ਜਾਣਗੇ ਇੱਕ ਥਾਂ ਤੋਂ, ਕਿਉਂਕਿ ਕੈਨੇਡਾ 'ਚ ਬਥੇਰਾ ਤੇਲ ਆ, ਇਹਦੇ ਵਿੱਚ ਕੋਈ ਜਿਹੜੀਆਂ ਦੋ ਰਾਵਾਂ ਨਹੀਂ, ਪਹਿਲੋਂ ਬਣਨੇ ਦਿੰਦੇ ਰਹੇ ਉੱਥੇ, ਤੇ ਹੁਣ ਜਿਹੜੀਆਂ ਚੀਕਾਂ ਵੀ ਉਹਨਾਂ ਦੀਆਂ ਕੈਨੇਡਾ ਵਾਲਿਆਂ ਦੀਆਂ ਨਿਕਲ ਰਹੀਆਂ ਆ। ਪਰ ਹੁਣ ਚਾਈਨਾ ਦੇ ਨਾਲ ਜਿਹੜਾ ਸਮਝੌਤਾ ਹੋਇਆ, ਜੇ ਉੱਥੋਂ ਤੇਲ ਜਾਣ ਨੂੰ ਗੱਲ ਆਖੀ ਵੀ ਉਧਰ ਨੂੰ ਜਾ ਸਕਦਾ ਆ, ਤੇ ਜਿਹੜਾ ਵੈਨੇਜ਼ੁਏਲਾ ਦੇ ਉੱਤੇ ਉਹਨਾਂ ਨੇ ਤੇਲ ਦਾ ਇੱਕ ਹਿਸਾਬ ਦੇ ਨਾਲ ਰੋਕ ਲਾਈ ਹੋਈ ਆ, ਕਿਊਬਾ ਵਾਲਿਆਂ ਦੀਆਂ ਇਸ ਟਾਈਮ ਕਹਿ ਲਓ ਵੀ ਹਾਹਾਕਾਰ ਉੱਥੇ ਮਚੀ ਪਈ ਆ, ਕਿਉਂਕਿ ਤੇਲ ਖਤਮ ਹੋ ਗਿਆ, ਵੈਨੇਜ਼ੁਏਲਾ ਤੋਂ ਉਧਰ ਨੂੰ ਜਾ ਨਹੀਂ ਰਿਹਾ। ਉਹਨਾਂ ਨੇ ਮੋਰੀਟੋਰੀਅਮ ਵੀ ਕਾਈਂਡ ਆਫ ਲਾਇਆ ਹੋਇਆ ਆ। ਤੇ ਜੇ ਅਮਰੀਕਾ ਨੇ ਕੈਨੇਡਾ ਨੂੰ ਚਾਈਨਾ ਨੂੰ ਤੇਲ ਹੀ ਨਾ ਵੇਚਣ ਦਿੱਤਾ, ਫਿਰ ਉਹ ਪਾਈਪਲਾਈਨਾਂ ਦਾ ਕੀ ਬਣੂਗਾ? ਸੋ ਵੈਸਟਰਨ ਹੈਮੀਸਫੀਅਰ ਨੂੰ ਆਪਣੀ ਬੈਕਯਾਰਡ ਦੇ ਨੂੰ ਦੱਸ ਕੇ ਵੀ ਇਹ ਸਾਰਾ ਅਮਰੀਕਾ ਹੀ ਇੱਕ ਹਿਸਾਬ ਦੇ ਨਾਲ ਸੇਮ ਹੀ ਆ, ਇਹਦੇ ਨਾਲ ਹੁਣ ਹੋਰ ਮੁਲਕਾਂ ਦੇ ਉੱਤੇ ਵੱਡਾ ਅਸਰ ਆ। ਕੈਨੇਡਾ ਦੇ ਕੋਲ ਆਪਣਾ ਕੋਈ ਨਿਊਕਲੀਅਰ ਜਿਹੜਾ ਹਰਜੋਤ ਸਿੰਘ ਜੀ ਹੈ ਨਹੀਂ ਆ, ਨਾ ਇਹਨਾਂ ਦੇ ਕੋਲ ਆਪਣਾ ਕੋਈ ਹਥਿਆਰ ਹੈਗਾ ਆ। ਇਹਨਾਂ ਕੋਲ ਟੈਕਨੋਲੋਜੀ ਹੈਗੀ ਆ, ਪਰ ਬਣਾਈ ਇਹਨਾਂ ਨੇ ਹੈ ਨਹੀਂ ਆ, ਇਸ ਚੀਜ਼ ਵਾਲੇ ਪਾਸੇ ਨੂੰ ਜਿਹੜੀ ਉਹ ਗਏ ਨਹੀਂ। ਅਮਰੀਕਾ ਦੇ ਉੱਤੇ ਡਿਪੈਂਡੈਂਟ ਇੰਨੇ ਕੁ ਜ਼ਿਆਦਾ ਰਹੇ ਵੀ ਉਹ ਆਪ ਕੁਛ ਕਰਨਾ ਇੱਕ ਹਿਸਾਬ ਦੇ ਨਾਲ ਭੁੱਲੇ ਪਏ ਆ। ਸੋ ਕੈਨੇਡਾ ਦੇ ਲਈ ਇਹ ਬਹੁਤ ਵੱਡੀ ਵੇਕਅਪ ਕਾਲ ਵੀ ਆ ਨਾਲ ਦੇ ਨਾਲ, ਵੀ ਅਮਰੀਕਾ ਦੇ ਨਾਲ ਸਹਿਮਤੀ ਦੇ ਨਾਲ ਬਣੇ ਹੋਏ ਫੁੱਲ ਨੂੰ ਕਹਿੰਦੇ ਵੀ ਮੈਂ ਖੁੱਲਣ ਨਹੀਂ ਦੇਣਾ, ਕਿਉਂ ਡਾਂਗ ਲੈ ਕੇ ਖੜ ਜਾਣਗੇ ਉੱਥੇ ਟਰੰਪ ਹੋਣੀ ਪਰਲੇ ਪਾਸੇ, ਵੀ ਆ ਚੁੰਗੀ ਨਾ ਇਹ ਕੱਟਣ ਦੇਣੀ, ਤੇ ਨਾ ਇੱਧਰੋਂ ਨਹੀਂ ਆਉਣ ਦੇਣਾ, ਤੇ ਨਾ ਇੱਧਰ ਨੂੰ ਜਿਹੜਾ ਉਹ ਜਾਣ ਦੇਣਾ। ਪਰ ਇਹ ਆ ਵੀ ਮਸਲਾ ਜਿਹੜਾ ਇਸ ਟਾਈਮ ਬਹੁਤ ਜ਼ਿਆਦਾ ਜਿਹੜਾ ਉਹ ਕਹਿ ਲਓ ਵੀ ਵਿਵਾਦ ਜਿਹੜਾ ਉਹ ਬਣ ਗਿਆ ਆ। ਇੱਥੋਂ ਇਹ ਪਤਾ ਲੱਗਦਾ ਹੈ ਹਰਜੋਤ ਸਿੰਘ ਜੀ ਵੀ ਅਮਰੀਕਾ ਕੈਨੇਡਾ ਨੂੰ ਕਿੰਨਾ ਜ਼ਿਆਦਾ ਜਿਹੜਾ ਕੰਟਰੋਲ ਕਰਦਾ ਆ, ਤੇ ਕੈਨੇਡਾ ਦਾ ਇੱਕ ਹਿਸਾਬ ਦੇ ਨਾਲ ਆਪਣੀ ਇੱਕ ਹੋਂਦ ਅਮਰੀਕਾ ਤੋਂ ਬਗੈਰ ਉਹ ਬਣੂਗੀ ਨਹੀਂ ਬਣੂਗੀ, ਕੀ ਬਣੂਗਾ, ਇਹਨੂੰ ਲੈ ਕੇ ਕੈਨੇਡੀਅਨਸ ਜ਼ਰੂਰ ਜਿਹੜੇ ਉਹ ਚਿੰਤਤ ਹੋਣਗੇ। ਤੇ ਪਰ ਟਰੰਪ ਹੁਣਾਂ ਦੇ ਇਸ ਫੈਸਲੇ ਦੇ ਨਾਲ ਅਮਰੀਕਾ ਤੇ ਕੈਨੇਡਾ ਦੇ ਵਿੱਚ ਰਿਸ਼ਤੇ ਸੁਧਰਨ ਦੀ ਘੱਟ ਤੇ ਇਹਨਾਂ ਵਿੱਚ ਖਟਾਸ ਆਉਣ ਦੀ ਜਿਹੜੀ ਆ ਉਹ ਟੈਨਸ਼ਨ ਜਿਹੜੀ ਉਹ ਹੋਰ ਵੱਧ ਸਕਦੀ ਆ। ਨੋ ਡਾਊਟ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਤਾਂ ਇਹ ਕਹਿ ਰਹੇ ਆ ਵੀ ਜਿਹੜਾ ਵਿੰਡਸਰ ਡਿਟਰੋਇਟ ਬ੍ਰਿਜ ਜਿਨ੍ਹਾਂ ਨੇ ਇਹ ਬ੍ਰਿਜ ਨੂੰ ਰਨ ਕੀਤਾ ਆ, ਵੀ ਬਣਾਇਆ ਆ, ਵੀ ਰਨ ਕਰਨਗੇ, ਵੀ ਉਹ ਕੀ ਇਸ ਦੇ ਵਿੱਚ ਜਿਹੜਾ ਉਹ ਕਰਨਗੇ ਵੀ ਉਹਨੂੰ ਚਾਲੂ ਸ਼ਾਇਦ ਮੇ ਵੀ ਕਰਵਾ ਲੈਣ। ਪਰ ਇਹ ਆ ਵੀ ਕੈਨੇਡਾ ਬਿਲਕੁਲ ਗੋਡੇ ਦੇ ਥੱਲੋਂ ਦੀ ਲੰਘ ਕੇ ਜਾਣ ਵਾਲੀ ਜਿਹੜੀ ਗੱਲ ਹੋਊਗੀ। ਸੋ ਅਹਿਮ ਚੀਜ਼ਾਂ ਜਿਹੜੀਆਂ ਆ ਇਸ ਟਾਈਮ ਜੀਓ ਪੋਲਿਟਿਕਸ ਦੇ ਵਿੱਚ ਵਾਪਰ ਰਹੀਆਂ ਆ। ਅਮਰੀਕਾ ਆਪਣਾ ਜਿਹੜਾ ਵੈਸਟਰਨ ਹੈਮੀਸਫੀਅਰ ਦੇ ਵਿੱਚ ਜਿਹੜਾ ਦਬਦਬਾ ਆ, ਅਜਿਹੀਆਂ ਛੋਟੀਆਂ ਤੋਂ ਵੱਡੀਆਂ ਚੀਜ਼ਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਆਪਣੀ ਰਾਏ ਨੂੰ ਜਾਂ ਆਪਣੀ ਮਰਜ਼ੀ ਜਿਹੜੀ ਉਹ ਕਰਵਾ ਕੇ ਉਹ ਪੇਸ਼ ਕਰ ਰਿਹਾ ਹੈ। ਇਹ ਜਿਹੜਾ 4 ਬਿਲੀਅਨ ਤੋਂ ਲੈ ਕੇ 6 ਬਿਲੀਅਨ ਤੱਕ ਦਾ ਜਿਹੜਾ ਬ੍ਰਿਜ ਬਣਿਆ ਹੈਗਾ ਆ, ਇਹ ਕੈਨੇਡਾ ਦਾ ਇਹ ਬਹੁਤ ਮਸ਼ਹੂਰ ਪਲੇਅਰ ਹੈਗਾ ਆਈਸ ਹਾਕੀ ਦਾ, ਗੋਲਡੀ ਹੋਵੇ, ਉਹਦੇ ਨਾਂ ਦੇ ਉੱਤੇ ਬਣਿਆ ਹੈਗਾ। ਤੇ 2012 ਦੇ ਵਿੱਚ ਮਿਸ਼ੀਗਨ ਤੇ ਕੈਨੇਡਾ ਦਾ ਜੋ ਇਹ ਐਗਰੀਮੈਂਟ ਹੋਇਆ ਸੀ, ਤੇ 2018 ਦੇ ਵਿੱਚ ਇਹ ਸ਼ੁਰੂ ਹੋਇਆ ਸੀ। ਸੋ ਮਿਸ਼ੀਗਨ ਵਰਕਰਸ ਲਈ ਤੇ ਕੈਨੇਡੀਅਨ ਵਰਕਰਸ ਲਈ ਇਹ ਬਹੁਤ ਗੁੱਡ ਹੋਣਾ ਜੇ ਜਦੋਂ ਇਹ ਓਪਨ ਹੋਇਆ ਹੈਗਾ। ਪਰ ਜਿਸ ਹਿਸਾਬ ਦੇ ਨਾਲ ਕੈਨੇਡਾ ਵਾਲਿਆਂ ਨੇ ਇਹ ਕੋਸ਼ਿਸ਼ ਕੀਤੀ ਸੀ ਵੀ ਨਹੀਂ ਚਲੋ ਜੇ ਅਮਰੀਕਾ ਵਾਲਿਆਂ ਨਾਲ ਨਹੀਂ ਸੀ, ਅਸੀਂ ਸਿੱਧੀ ਚਾਈਨਾ ਵਾਲਿਆਂ ਨਾਲ ਜਾ ਕੇ ਗੱਲਬਾਤ ਕਰਦੇ ਹਾਂ। ਤੇ ਉਸ ਟਾਈਮ ਦੇ ਉੱਤੇ ਹੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਬਿਆਨ ਆਪਣੇ ਦਿੱਤੇ ਸੀ ਵੀ ਚਾਈਨਾ ਵਾਲੇ ਤਾਂ ਕੈਨੇਡਾ ਨੂੰ ਖਾ ਜਾਊਗੇ, ਤੇ ਤੁਸੀਂ ਧਿਆਨ ਦੇ ਨਾਲ ਚੱਲੋ। ਸੋ ਹੁਣ ਇੱਥੇ ਜਿਹੜਾ ਅੜਿੱਕਾ ਨਵਾਂ ਇਹ ਪੈ ਗਿਆ ਹੈਗਾ। ਯੂਐਸ ਦੇ ਟ੍ਰੇਡ ਰਿਪਰੈਜ਼ੈਂਟੇਟਿਵ ਹੈਗੇ ਆ ਜੇਮੀਸਨ ਗਰੀਰ, ਉਹਨਾਂ ਨੇ ਦੱਸਿਆ ਵੀ ਬ੍ਰਿਜ ਦੇ ਬਾਬਤ ਜੋ ਨੈਗੋਸ਼ੀਏਸ਼ਨਸ ਆ, ਇਹ ਰਿਲੇਟਡ ਟੂ ਇਕਨੋਮਿਕ ਐਕਟੀਵਿਟੀ ਆ ਜੋ ਇਹ ਜਨਰੇਟ ਕਰਨੀ ਹੈਗੀ ਆ। ਤੇ ਯੂਐਸ ਨੂੰ ਮੇਕ ਸ਼ੋਰ ਕਰਨਾ ਪਊਗਾ ਵੀ ਜਿਹੜਾ ਫੇਅਰ ਸ਼ੇਅਰ ਕੋਈ ਵੀ ਜਿਹੜਾ ਪ੍ਰੋਸੀਡਸ ਆਉਂਦਾ ਇਸ ਬ੍ਰਿਜ ਤੋਂ ਉਹ ਹੋਣਾ ਬਰਾਬਰ ਹੋਣਾ ਚਾਹੀਦਾ ਹੈਗਾ। ਸੋ ਟਰੰਪ ਉਹਨਾਂ ਨੇ ਉਸ ਟਾਈਮ ਤੋਂ ਹੀ ਟਰੰਪ ਹੁਣੀ ਜਿਹੜੇ ਆ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਕਹਿ ਲਓ ਕਾਫੀ ਗੁੱਸੇ ਆ, ਜਿਸ ਟਾਈਮ ਤੋਂ ਹੀ ਮਾਰਕ ਕਾਰਨੀ ਹੁਣੀ ਡੈਵੋਸ ਦੇ ਵਿੱਚ ਆਪਣਾ ਸਪੀਚ ਦਿੱਤਾ ਸੀ ਤੇ ਵੀ ਕਹਿੰਦੇ ਸੀ ਵੀ ਜਿਹੜੀਆਂ ਮਿਡਲ ਪਾਵਰਸ ਆ ਉਹਨਾਂ ਨੂੰ ਇਕੱਠੇ ਹੋਣਾ ਪਊਗਾ ਗਲੋਬਲ ਸੁਪਰ ਪਾਵਰਸ ਦੇ ਅਗੇਂਸਟ ਸੱਚ ਐਜ਼ ਯੂਐਸ। ਸੋ ਇਹ ਹੁਣ
ਫਿਰ ਦੇਖ ਲਓ, ਕਿਉਂਕਿ ਆਮ ਕੈਨੇਡੀਅਨ ਲੋਕਾਂ ਨੂੰ ਤਾਂ ਪਤਾ ਆ ਵੀ ਜੇ ਅਮਰੀਕਾ ਨਾਲ ਰਿਲੇਸ਼ਨ ਜਿਹੜੇ ਬਦਲਦੇ ਆ, ਸਖਤ ਹੋ ਜਾਂਦੇ ਆ, ਮਾੜੇ ਹੋ ਜਾਂਦੇ ਆ, ਤੇ ਉੱਥੇ ਬਹੁਤ ਬੁਰਾ ਹਾਲ ਹੋਣਾ। ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਟਰੱਕ ਆ ਉਹ ਵੈਨਕੂਵਰ ਵਾਲੀ ਸਾਈਡ ਤੋਂ, ਡੈਟਰੋਇਟ, ਨਿਆਗਰਾ ਫਾਲ ਵਾਲੀ ਸਾਈਡ ਤੋਂ ਆਉਂਦੇ ਹੈਗੇ ਆ, ਤੇ ਜਿੰਨਾ ਬਿਜ਼ਨਸ ਹੁੰਦਾ, ਜਿੰਨਾ ਇੱਥੋਂ ਸਬਜ਼ੀਆਂ ਸਾਰਾ ਕੁਝ ਉੱਥੇ ਜਾਂਦਾ ਹੈਗਾ, ਤੇ ਉਧਰੋਂ ਜਿਹੜੀ ਜਿਹੜੀ ਲੱਕੜ ਆਉਂਦੀ ਹੈਗੀ ਆ, ਲੰਬਰ ਆਉਂਦੀ ਹੈਗੀ ਆ। ਸੋ ਇਹਦਾ ਜਿਹੜਾ ਅਸਰ ਆ ਬਹੁਤ ਜ਼ਿਆਦਾ ਪੈਣਾ। ਸੋ 49,000 ਚਾਈਨੀਜ਼ ਕਾਰਾਂ ਉਹਨਾਂ ਨੇ ਅਲਾਓ ਕਰ ਦਿੱਤੀਆਂ ਕੈਨੇਡਾ ਵਾਲਿਆਂ ਨੇ ਵੀ ਜੀ ਇਲੈਕਟ੍ਰਿਕ ਕਾਰਾਂ ਉੱਥੇ ਆਊਗੀਆਂ। ਉਹਨੂੰ ਲੈ ਕੇ ਵੀ ਜੋ ਆਪਣਾ ਐਡਮਿਨਿਸਟ੍ਰੇਸ਼ਨ ਆ ਕਾਫੀ ਔਖਾ ਆ ਵੀ ਟੈਸਲਾ ਨੂੰ ਜਿਹੜਾ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕੈਨੇਡਾ ਦੇ ਵਿੱਚ ਕੱਲੀ ਉਹਨਾਂ ਨੇ ਅਮਰੀਕਾ ਦੀ ਸ਼ਰਾਬ, ਸਪਿਰਿਟ ਬੈਵਰੇਜਸ, ਅਲਕੋਹਲਿਕ ਪ੍ਰੋਡਕਟ ਨਹੀਂ ਬੰਦ ਕੀਤੇ, ਬਲਕਿ ਸਟੇਟਮੈਂਟਾਂ ਵੀ ਦਿੱਤੀਆਂ। ਉੱਥੇ ਤਾਂ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਮੈਨੂੰ ਇਹ ਹੁੰਦੀ ਆ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਟੀਵੀ ਸਟੇਸ਼ਨ ਜਾਂ ਰੇਡੀਓ ਸਟੇਸ਼ਨਸ ਆ, ਉਹ ਪ੍ਰਚਾਰ ਕਰਦੇ ਵੀ ਨਹੀਂ ਕੈਨੇਡਾ ਦਾ ਸਮਾਨ ਬਾਈ ਕਰੋ, ਅਮਰੀਕਾ ਨੂੰ ਬਾਈਕਾਟ ਕਰੋ। ਜਦ ਕਿ ਮੋਰ ਦੈਨ 60% ਜਿਹੜਾ ਸਮਾਨ ਉੱਥੇ ਯੂਜ਼ ਕਰਦੇ, ਬਲਕਿ ਮੋਸਟਲੀ ਜਿਹੜੇ ਟੀਵੀ ਸਟੇਸ਼ਨਸ ਵੀ ਆ ਉਹ ਅਮਰੀਕਾ ਵਾਲੀ ਦੇਖਦੇ ਹੈਗੇ ਆ। ਸੋ ਆਪਾਂ ਜਿਹੜੇ ਨੋ ਮੈਟਰ ਜੇ ਅਮਰੀਕਾ ਵਾਲੇ ਆ, ਕੈਨੇਡਾ ਵਾਲੇ ਆ, ਜਿਹੜੇ ਪੰਜਾਬੀ ਭੈਣ ਭਰਾ ਹੈਗੇ ਆ, ਆਪਾਂ ਤਾਂ ਚਾਹੁੰਦੇ ਆ ਬਿਲਕੁਲ ਦੋਸਤੀ ਵਾਲਾ ਮਾਹੌਲ ਬਣੇ, ਕਿਸੇ ਤਰ੍ਹਾਂ ਦਾ ਲੜਾਈ ਝਗੜਾ ਨਾ ਹੋਵੇ ਤੇ ਦੋਨਾਂ ਮੁਲਕਾਂ ਦੀ ਜਿਹੜੀ ਤਰੱਕੀ ਹੋਵੇ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਫੰਡਿੰਗ ਆ ਉਸ ਨੂੰ ਲੈ ਕੇ ਕੈਪੀਟਲ ਹਿੱਲ ਦੇ ਉੱਤੇ ਇੱਕ ਹਿਸਾਬ ਦੇ ਨਾਲ ਫੰਡਿੰਗ ਫਾਈਟ, ਲੜਾਈ ਜਿਹੜੀ ਉਹ ਚੱਲ ਰਹੀ ਆ। ਡੈਮੋਕ੍ਰੇਟਸ ਆਈਸ ਦੇ ਕੰਮਕਾਜ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਕੁਝ ਤਬਦੀਲੀਆਂ ਚਾਹੁੰਦੇ ਨੇ, ਤਾਂ ਕਹਿੰਦੇ ਆ ਵੀ ਅਸੀਂ ਜਿਹੜੀ ਫੰਡਿੰਗ ਦੇ ਵਿੱਚ ਸਾਥ ਦੇਵਾਂਗੇ। ਉਧਰ ਇਸੇ ਦਰਮਿਆਨ ਜਿਹੜੀ ਹਾਊਸ ਦਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਕਮੇਟੀ ਆ, ਉਹਦੇ ਮੋਹਰੇ ਅੱਜ ਸੀਨੀਅਰ ਇਮੀਗ੍ਰੇਸ਼ਨ ਦੇ ਅਫੀਸ਼ੀਅਲਸ ਉਹ ਟੈਸਟੀਫਾਈ ਕਰਨ ਜਾ ਰਹੇ ਆ। ਐਕਟਿੰਗ ਆਈਸ ਦੇ ਡਾਇਰੈਕਟਰ ਟੌਡ ਲਾਇਨਸ, ਕਸਟਮ ਐਂਡ ਬਾਰਡਰ ਪੈਟਰੋਲ ਪ੍ਰੋਟੈਕਸ਼ਨ ਕਮਿਸ਼ਨਰ ਰੋਡਨੀ ਸਕਾਟ ਕਹਿੰਦੇ ਵੀ ਇਹ ਜਿਹੜੀਆਂ 2 ਹੀਅਰਿੰਗਸ ਰੱਖੀਆਂ ਗਈਆਂ ਉਹਨਾਂ ਵਿੱਚੋਂ ਪਹਿਲੀ ਹੀਅਰਿੰਗ ਦੇ ਵਿੱਚ ਆਉਣਗੇ। ਇਹਨਾਂ 2 ਏਜੰਸੀਜ਼ ਨੂੰ ਓਵਰਸਾਈਟ ਕਰਨ ਦੇ ਲਈ ਜਿਹੜੇ ਯੂਐਸ ਲਾਅ ਮੇਕਰਸ ਆ ਉਹ ਇਹਨਾਂ ਦੇ ਕੋਲੋਂ ਸਵਾਲ ਜਵਾਬ ਕਰਨਗੇ। ਜੋਸਫ ਐਡਲੋ ਜਿਹੜੇ ਡਾਇਰੈਕਟਰ ਹੈਗੇ ਨੇ USCIS ਦੇ, US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ, ਉਹ ਵੀ ਆਸ ਕੀਤੀ ਜਾ ਰਹੀ ਹੈ ਵੀ ਉਹ ਵੀ ਇਸ ਕਮੇਟੀ ਦੇ ਮੋਹਰੇ ਪੇਸ਼ ਹੋਣਗੇ। ਇਹ ਤਿੰਨਾਂ ਨੂੰ ਸਕੈਜੂਲ ਕੀਤਾ ਗਿਆ ਹੈ ਟੈਸਟੀਫਾਈ ਕਰਨ ਦੇ ਲਈ ਸੈਨੇਟ ਹੋਮਲੈਂਡ ਸਿਕਿਉਰਿਟੀ ਐਂਡ ਗਵਰਨਮੈਂਟਲ ਅਫੇਅਰਸ ਕਮੇਟੀ ਦੇ ਮੋਹਰੇ ਵੀਰਵਾਰ ਨੂੰ। ਅੱਜ ਦੀ ਜਿਹੜੀ ਟੈਸਟੀਮੋਨੀ ਦੇ ਵਿੱਚ ਕਹਿੰਦੇ ਵੀ 2 ਜਿਹੜੇ US ਸਿਟੀਜ਼ਨਸ ਦੀ ਫੇਟਲ ਸ਼ੂਟਿੰਗ ਹੋਈ ਹੈ ਫੈਡਰਲ ਲਾਅ ਐਨਫੋਰਸਮੈਂਟ ਅਧਿਕਾਰੀਆਂ ਦੇ ਦੁਆਰਾ ਮਿਨੀਐਪੋਲਿਸ ਦੇ ਵਿੱਚ, ਤੇ ਇਹ ਫੈਡਰਲ ਆਫੀਸਰਸ ਨੂੰ ਥੋੜਾ ਜਿਹਾ ਵਾਪਸ ਜਿਹੜਾ ਬੁਲਾਉਣਾ ਪਿਆ ਆ, ਉਹ ਜਿਹੜਾ ਮੇਨ ਅਹਿਮ ਮੁੱਦਾ ਜਿਹੜਾ ਉਹ ਰਹਿਣ ਵਾਲਾ ਹੈਗਾ ਆ। ਸੋ ਤੁਸੀਂ ਦੇਖੋ ਹਰਜੋਤ ਸਿੰਘ ਜੀ, CBP ਦਾ ਕਮਿਸ਼ਨਰ ਕੌਣ ਸੀਗਾ ਕਿਸੇ ਨੂੰ ਉਹਦਾ ਨਾਂ ਨਹੀਂ ਸੀ ਪਤਾ, ਪਰ ਬਵੀਨੋ ਜਿਹੜਾ ਸੀਗਾ ਉਹਦਾ ਨਾਂ ਸਭ ਨੂੰ ਜਿਹੜਾ ਉਹ ਪਤਾ ਸੀਗਾ। ਆਈਸ ਦੇ ਡਾਇਰੈਕਟਰ ਟੌਡ ਲਾਇਨਸ ਦਾ ਚਲੋ ਫਿਰ ਵੀ ਕਿਤੇ ਨਾਮ ਆਉਂਦਾ ਆ, ਪਰ ਜਿਹੜੇ ਜ਼ਾਰ ਨੇ, ਬਾਰਡਰ ਜ਼ਾਰ ਟੌਮ ਹੋਮਨ, ਉਹਨਾਂ ਦੇ ਬਾਰੇ ਸਭ ਨੂੰ ਪਤਾ ਆ। USCIS ਦੇ ਕਿਹੜੇ ਹੈੱਡ, ਕਿਹੜੇ ਡਾਇਰੈਕਟਰ ਸੀਗੇ ਉਹਦੇ ਬਾਰੇ ਵੀ ਕਿਸੇ ਨੂੰ ਖਾਸ ਜਿਹੜਾ ਉਹ ਜਾਣਕਾਰੀ ਨਹੀਂ ਆ। ਪਰ ਇਹ 3 ਬੰਦੇ ਜਿਹੜੇ ਇਸ ਟਾਈਮ ਰਨ ਕਰ ਰਹੇ ਨੇ 3 ਬੜੀਆਂ ਅਹਿਮ ਮਹਿਕਮੇ ਅਮਰੀਕਾ ਦੇ ਵਿੱਚ, ਜਿਨ੍ਹਾਂ ਦਾ ਸਿੱਧਾ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਅਸਰ ਹੈਗਾ ਆ। ਸੋ ਇਹ ਸਵਾਲ ਜਵਾਬ ਹੋਣਗੇ। ਹੋ ਸਕਦਾ ਹਰਜੋਤ ਸਿੰਘ ਜੀ ਤਲਖੀ ਵੀ ਜਿਹੜੀ ਉਹ ਦੇਖਣ ਨੂੰ ਜਿਹੜੀ ਉਹ ਮਿਲੇ। ਹੋ ਰਹੀ ਆ ਆਲਰੇਡੀ, ਕਿਉਂਕਿ ਸ਼ੁਰੂ ਹੋਈ ਆ, ਤੇ ਜਿਹੜੇ ਟੌਡ ਲਾਇਨ ਤੇ ਉਹਨਾਂ ਦੇ ਨਾਲ ਇਹ ਜੋ ਡਾਇਰੈਕਟਰ ਆਈਸ ਦੇ ਤੇ ਰੋਡਨੀ ਸਕਾਟ ਜੋ ਕਮਿਸ਼ਨਰ ਆ ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲੇ, ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਵੀ ਜਿਹੜੇ 2 ਤੁਸੀਂ ਅਮਰੀਕਨ ਸਿਟੀਜ਼ਨ ਮਾਰ ਦਿੱਤੇ ਆ ਫੈਡਰਲ ਏਜੰਟਸ ਨੇ ਮਿਨੀਐਪੋਲਿਸ ਦੇ ਵਿੱਚ, ਤੇ ਉਹਦੇ ਬਾਰੇ ਤੁਸੀਂ ਅਪੋਲੋਜਾਈਜ਼ ਕਰੋਗੇ ਕਿ ਨਹੀਂ, ਖਾਸ ਕਰਕੇ ਜਿਹੜੇ ਵਿਕਟਮਸ ਆ ਉਹਨਾਂ ਦੇ ਪਰਿਵਾਰਾਂ ਨੂੰ। ਤੇ ਕਹਿੰਦੇ ਵੀ ਰਿਨਿੰਗੁੱਡ ਤੇ ਜੋ ਐਲੈਕਸ ਪ੍ਰੈਟੀ ਹੈਗੇ ਆ, ਆਪਾਂ ਨੂੰ ਪਤਾ ਆ ਤੇ ਤੁਸੀਂ ਤਾਂ ਡੋਮੈਸਟਿਕ ਟੈਰਰਿਸਟ ਤੱਕ ਉਹਨਾਂ ਨੂੰ ਕਹਿ ਦਿੱਤਾ ਸੀ। ਤੇ ਉਹਦੇ ਸੰਬੰਧ ਦੇ ਵਿੱਚ ਜਿਹੜੇ ਦੋਨੋਂ ਹੀ ਆ ਉਹਨਾਂ ਨੇ ਕਿਹਾ ਵੀ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ, ਇਸ ਬਾਬਤ ਅਸੀਂ ਕੋਈ ਵੀ ਜਵਾਬ ਨਹੀਂ ਦੇਵਾਂਗੇ। ਸੋ ਇਹ ਬਿਲਕੁਲ ਹਰਜੋਤ ਸਿੰਘ ਜੀ ਕੰਮ ਖਾਸਾ ਜਿਹੜਾ ਉਹ ਇੱਥੇ ਜਿਹੜਾ ਉਹ ਵਧਣਾ ਆ। ਪਰ ਸਵਾਲ ਇਹ ਆ ਵੀ ਇਸ ਤੋਂ ਬਾਅਦ ਦੇ ਵਿੱਚ ਕੀ DHS ਦੀ ਫੰਡਿੰਗ ਬਰਕਰਾਰ ਰਹੂਗੀ, ਨਹੀਂ ਬਰਕਰਾਰ ਰਹੂਗੀ?
ਰਿਪਬਲਿਕਨਸ ਵੀ ਚਾਹੁੰਦੇ ਆ ਵੀ ਉਹਦੀ ਫੰਡਿੰਗ ਜਿਹੜੀ ਹੋਵੇ। ਡੈਮੋਕ੍ਰੇਟਸ ਦੇ ਕੋਲ ਹੁਣ ਉਹ ਆਪਣੇ ਤੌਰ ਦੇ ਉੱਤੇ ਇਹ ਸੋਚਦੇ ਆ ਵੀ ਸਾਡੇ ਕੋਲ ਮੌਕਾ ਆ। ਡੈਮੋਕ੍ਰੇਟ ਆਪਸ ਦੇ ਵਿੱਚ ਇਹ ਗੱਲਾਂ ਕਰ ਰਹੇ ਆ। ਬਹੁਤੇ ਪ੍ਰੋਗਰੈਸਿਵ ਤੇ ਜਿਹੜੇ ਹੋਰ ਡੈਮੋਕ੍ਰੇਟਸ ਆ ਉਹ ਤਾਂ ਕਹਿ ਰਹੇ ਆ ਵੀ ਕਹਿੰਦੇ ਕਰੋ ਗਵਰਨਮੈਂਟ ਛੱਡਣ ਨੂੰ ਚੱਕਰ ਹੀ ਕੋਈ ਨਹੀਂ, ਇਹ ਜਿੰਨੀ ਦੇਰ ਤੱਕ ਇਹਨਾਂ ਦੇ ਪਿੱਛੇ ਜਿਹੜਾ ਉਹ ਹਟਦੇ ਨਹੀਂ ਹੈਗੇ। ਕਹਿੰਦੇ ਡਿਸਰਪਟਰ ਜਿਹੜੇ ਉਹ ਬਣੋ। ਪਰ ਡੈਮੋਕ੍ਰੇਟਸ ਦਾ ਅਕਸਰ ਦੇਖਿਆ ਗਿਆ ਇਹ ਜ਼ਿਆਦਾ ਬਾਈਪਾਰਟੀਜ਼ਨ ਕਰਦੇ ਆ। ਰਿਪਬਲਿਕਨਸ ਇਸ ਚੀਜ਼ ਨੂੰ ਬੜੀ ਤਰਜੀਹ ਬਾਈਪਾਰਟੀਜ਼ਨਸ਼ਿਪ ਨੂੰ ਜਿਹੜੀ ਉਹ ਨਹੀਂ ਦਿੰਦੇ ਜਿਹੜੇ ਉਹ ਹੈਗੇ। ਹੁਣ ਇਹ ਦੇਖਣ ਵਾਲੀ ਗੱਲ ਆ ਵੀ ਕਿਵੇਂ ਜਿਹੜਾ ਹੋਊਗਾ। ਇੱਕ ਕੁਇਨੀਪੈਕ ਦੀ ਜਿਹੜੀ ਪੋਲ ਪਿਛਲੇ ਮਹੀਨੇ ਹੋਈ ਆ, ਇਸੇ ਮਹੀਨੇ ਸੌਰੀ ਸ਼ੁਰੂਆਤ 'ਚ 63% ਜਿਹੜੇ ਵੋਟਰਸ ਆ ਉਹ ਡਿਸਅਪਰੂਵ ਕਰ ਰਹੇ ਨੇ ਆਈਸ ਦੀ ਜਿਹੜੀ ਐਨਫੋਰਸਿੰਗ ਜਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਲਾਜ਼ ਨੂੰ ਕਰ ਰਹੇ ਆ। 34% ਲੋਕ ਮਹਿਜ ਜਿਹੜੇ ਅਪਰੂਵ ਕਰ ਰਹੇ ਆ। ਕਹਿੰਦੇ ਵੀ ਏਜੰਸੀ ਦੀ ਜਿਹੜੀ ਲੋਅਰ ਰੇਟਿੰਗ ਆ ਜਨਵਰੀ ਦੀ ਜਿਹੜੀ ਉਹ ਪੋਲ ਦੇ ਮੁਤਾਬਕ 57% ਉਦੋਂ ਡਿਸਅਪਰੂਵ ਸੀ, ਹੁਣ 63% ਡਿਸਅਪਰੂਵ ਦੇ ਉੱਤੇ ਜਿਹੜਾ ਉਹ ਜਾ ਚੁੱਕੇ ਜਿਹੜੇ ਉਹ ਹੈਗੇ ਆ। ਸੋ ਇਹਦੇ ਵਿੱਚ ਇੱਕ ਦੂਜੇ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਪਾਰਟੀਜ਼ਨ ਨਜ਼ਲਾ ਜਿਹੜਾ ਉਹ ਝਾੜਿਆ ਜਾਣਾ ਹੈਗਾ ਆ। ਇਹ ਇਸ ਟਾਈਮ ਜਿਹੜੀਆਂ ਹੀਅਰਿੰਗਸ ਹੋ ਰਹੀਆਂ ਨੇ, ਟੈਸਟੀਮੋਨੀਜ਼ ਜਿਹੜੀਆਂ ਹੋ ਰਹੀਆਂ ਨੇ। ਪਿਛਲੇ ਹਫਤੇ ਰਿਪਬਲਿਕਨ ਲੀਡਰਸ ਨੂੰ ਚਿੱਠੀ ਲਿਖੀ ਸੀ ਹਾਊਸ ਦੇ ਜਿਹੜੇ ਮਿਨੋਰਟੀ ਲੀਡਰ ਆ ਹਕੀਮ ਜੈਫਰੀਜ਼ ਨੇ ਤੇ ਸੈਨੇਟ ਦੇ ਜਿਹੜੇ ਮਿਨੋਰਟੀ ਲੀਡਰ ਚੱਕ ਸ਼ੂਮਰ ਨੇ। ਉਹਨਾਂ ਨੇ ਆਪਣੀਆਂ 10 ਜਿਹੜੀਆਂ ਮੰਗਾਂ ਰੱਖੀਆਂ ਸੀ ਵੀ ਡੈਮੋਕ੍ਰੇਟਸ ਕੀ ਚਾਹੁੰਦੇ ਆ। DHS ਦੀ ਜਿਹੜੀ ਫੰਡਿੰਗ ਜੇ ਤੁਸੀਂ ਬਹਾਲ ਕਰਾਉਣੀ ਆ ਉਸ ਨੂੰ ਜਿਹੜਾ ਲੈ ਕੇ, ਜੁਡੀਸ਼ੀਅਲ ਵਾਰੰਟ ਦੀ ਗੱਲ ਆਖੀ, ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਆਈਸ ਤੇ ਫੇਸ ਮਾਸਕ ਬੈਨ ਕਰਨ ਦੀ ਗੱਲ, ਬਾਡੀ ਕੈਮਰਾ ਸਾਰੇ ਯੂਜ਼ ਕਰਨ ਤੇ ਨਵੇਂ ਜਿਹੜੇ ਲਾਅ ਆ ਉਹ ਯੂਜ਼ ਆਫ ਫੋਰਸ ਦੇ ਸਟੈਂਡਰਡ ਬਣਾਉਣ ਦੀ ਜਿਹੜੀ ਗੱਲ ਆਖੀ ਸੀ। ਹਾਲ ਦੀ ਘੜੀ ਇਸ ਦੇ ਉੱਤੇ ਕੋਈ ਕਾਰਵਾਈ ਹੁੰਦੀ ਨਜ਼ਰ ਤਾਂ ਜਿਹੜੀ ਉਹ ਨਹੀਂ ਆ ਰਹੀ ਹੈਗੀ। ਉਧਰ ਵੀਰਵਾਰ ਨੂੰ ਜਿਹੜੀ ਹੁਣ ਸੈਨੇਟ ਦੀ ਕਮੇਟੀ ਮੋਰੇ ਹੋਊਗਾ, ਉਹਦੇ ਵਿੱਚ ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਜੌਨ ਥੂਨ ਆ ਉਹਨਾਂ ਨੇ ਰਿਪੋਰਟਰਸ ਨੂੰ ਜਿਹੜਾ ਉਹ ਦੱਸਿਆ, ਕਹਿੰਦੇ ਵੀ ਉਹ ਕਾਊਂਟਰ ਆਫਰ ਪ੍ਰਿਪੇਅਰ ਕਰ ਰਹੇ ਨੇ ਡੈਮੋਕ੍ਰੇਟਸ ਦੇ ਲਈ। ਪ੍ਰਪੋਜ਼ਲ ਜਿਹੜਾ ਉਹਨਾਂ ਨੇ ਦਿੱਤਾ ਆ ਤੇ ਕਹਿੰਦੇ ਵੀ ਜਲਦ ਹੀ ਜਿਹੜਾ ਉਹ ਅਸੀਂ ਉਹਨਾਂ ਨੂੰ ਜਿਹੜਾ ਉਹ ਪੇਸ਼ ਕਰਾਂਗੇ ਤਾਂ ਜੋ DHS ਦੀ ਜਿਹੜੀ ਫੰਡਿੰਗ ਆ ਉਹ ਹੋ ਸਕੇ, ਕਿਉਂਕਿ ਅਦਰਵਾਈਜ਼ ਥੋੜੇ ਹੀ ਦਿਨ ਬਾਕੀ ਨੇ ਇਹਨਾਂ ਦੀ ਜਿਹੜੀ ਫੰਡਿੰਗ ਆ ਉਹ ਰਨ ਆਊਟ ਹੋਣ ਜਾ ਰਹੀ ਹੈ। ਇਸ ਤੋਂ ਬਿਨਾਂ ਹੋਰ ਜਿਹੜੀ ਹੀਅਰਿੰਗ ਚੱਲ ਰਹੀ ਆ ਉਹਦੇ 'ਚ ਵੀ ਕਾਫੀ ਜਿਹੜੇ ਕੁਐਸਚਨ ਤੱਤੇ ਚੱਲ ਰਹੇ ਹੈਗੇ। ਰਿਪਰੈਜ਼ੈਂਟੇਟਿਵ ਡੈਨ ਗੋਲਡਮੈਨ ਜੋ ਡੈਮੋਕ੍ਰੇਟ ਨਿਊਯਾਰਕ ਦੇ ਆ, ਉਹਨਾਂ ਦੀ ਜਿਹੜੀ ਐਕਸਚੇਂਜ ਆ ਟੌਡ ਲਿਓਨਸ ਤੇ ਗੋਲਡਮੈਨ ਜੋ ਹੈਗੇ ਆ ਉਹਨਾਂ ਦੇ ਵਿਚਕਾਰ ਕਾਫੀ ਤੱਤੀ ਹੋਈ ਆ। ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਜਿਹੜੇ ਤੁਹਾਡੇ ਏਜੰਟਸ ਆ ਉਹ ਸਿਕਿਉਰਿਟੀ ਏਜੰਟਸ ਇੱਦਾਂ ਕੰਮ ਕਰ ਰਹੇ ਆ ਵੀ ਜਿੱਦਾਂ ਤੁਸੀਂ ਕਿਤੇ ਆਥੋਰੀਟੇਰੀਅਨ ਰਜੀਮ ਦੇ ਏਜੰਟ ਹੋ। ਕਹਿੰਦੇ ਵੀ ਜੇ ਤੁਸੀਂ ਫਾਸਿਸਟ ਰਜੀਮ ਨਹੀਂ ਮੰਨਦੇ ਜਾਂ ਸੀਕ੍ਰੇਟ ਪੁਲਿਸ ਨਹੀਂ ਮੰਨਦੇ ਤੇ ਸਟਾਪ ਐਕਟਿੰਗ ਲਾਈਕ ਵਨ। ਸੋ ਇਹਦੇ ਵਿੱਚ ਉਹਨੇ ਕਿਹਾ ਵੀ 20ਵੀਂ ਸਦੀ ਦੇ ਵਿੱਚ ਤੁਸੀਂ ਇਹ ਮੁਲਕ ਦੱਸੋ ਦੁਨੀਆ ਦਾ ਜਿੱਥੇ ਤੁਹਾਨੂੰ ਪ੍ਰੂਫ ਦੇਣਾ ਪਵੇ ਤੁਸੀਂ ਸਿਟੀਜ਼ਨ ਆ। ਤੁਹਾਨੂੰ ਪੁੱਛਦੇ ਆ ਉਸ ਮੁਲਕ ਦੇ ਜੋ ਪੁਲਿਸ ਆਫੀਸਰ ਹੈਗੇ ਆ। ਤੇ ਉਹਨਾਂ ਨੇ ਕਿਹਾ ਵੀ ਇਹ ਨਾਜ਼ੀ ਜਰਮਨੀ ਆ ਜਾਂ ਸੋਵੀਅਤ ਯੂਨੀਅਨ ਆ। ਸੋ ਦੋਨਾਂ ਦੇ ਬਾਰੇ ਜਦੋਂ ਕੁਐਸਚਨ ਕੀਤਾ ਗਿਆ ਤੇ ਉਹਨਾਂ ਨੇ ਇਹ ਕਹਿਤਾ ਵੀ ਨਹੀਂ ਜੀ ਇਹ ਤਾਂ ਰੋਂਗ ਟਾਈਪ ਕੁਐਸਚਨ ਹੈਗਾ ਆ। ਰੋਡਨੀ ਸਕਾਟ ਜੋ ਕਮਿਸ਼ਨਰ ਆਫ US ਬਾਰਡਰ ਤੇ ਕਸਟਮ ਪ੍ਰੋਟੈਕਸ਼ਨ ਦੇ ਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਫ੍ਰੀ ਸਪੀਚ ਨੂੰ ਵਾਇਲੇਟ ਨਹੀਂ ਕਰਨਾ ਚਾਹੁੰਦੇ, ਪਰ ਜਦੋਂ ਪ੍ਰੋਟੈਸਟਰਸ ਪਹੁੰਚਦੇ ਹੈਗੇ ਆ ਜਿਹੜੇ ਆਈਸ ਏਜੰਟਸ ਦੇ ਘਰਾਂ ਦੇ ਉੱਤੇ ਉੱਥੇ ਪ੍ਰੋਟੈਸਟ ਕਰਦੇ ਆ ਤੇ ਉਹ ਫਿਰ ਇੱਕ ਕ੍ਰਾਈਮ ਗਿਣਿਆ ਜਾਊਗਾ। ਸੋ ਕਾਫੀ ਤੱਤੀ ਜਿਹੜੀ ਬਹਿਸ ਆ ਇਸ ਟਾਈਮ ਦੇ ਉੱਤੇ ਚੱਲ ਰਹੀ ਆ। ਮੈਨੂੰ ਲੱਗਦਾ ਵੀ ਜੇ ਕੋਈ ਸਮਝੌਤਾ ਨਾ ਹੋਇਆ ਤਾਂ ਇੱਕ ਵਾਰੀ ਫੇਰ ਜਿਹੜੀ ਗਵਰਨਮੈਂਟ ਆ ਉਹ ਸ਼ਟ ਡਾਊਨ ਹੋ ਸਕਦੀ ਹੈ। 13 ਤਰੀਕ ਤੱਕ ਜਿਹੜੀ ਆ ਗੱਲਬਾਤ ਇਹ ਕਰਨੀ ਪੈਣੀ ਹੈ। ਰਿਪਰੈਜ਼ੈਂਟੇਟਿਵ ਡੈਲੀਆ ਰਮੀਰਜ਼ ਇਲੀਨੋਇਸ ਤੋਂ ਹੈਗੀ ਹੈ ਡੈਮੋਕ੍ਰੇਟ ਪਾਰਟੀ ਵੱਲੋਂ। ਉਸ ਤੇ ਮੰਗ ਕਰ ਦਿੱਤੀ, ਕਹਿੰਦੀ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਡਿਸਮੈਂਟਲ ਕਰ ਦਿੱਤਾ ਜਾਵੇ, ਇਸ ਨੂੰ ਖਤਮ ਕਰਕੇ ਕਹਿੰਦੇ ਇਹਦੀ ਥਾਂ ਦੇ ਉੱਤੇ ਨਵੀਂ ਜਿਹੜੀ ਸੰਸਥਾ ਆ ਉਹ ਬਣਾਉਣੀ ਚਾਹੀਦੀ। ਕਹਿੰਦੇ ਵੀ ਕਿਉਂਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਹੁਣ ਠੀਕ ਨਹੀਂ ਕੀਤਾ ਜਾ ਸਕਦਾ। DHS ਕੈਨਟ ਬੀ ਰੀਫਾਰਮਡ, ਇਹ ਉਹਨਾਂ ਨੇ ਕਿਹਾ। ਇਟ ਮਸਟ ਬੀ ਡਿਸਮੈਂਟਲਡ and something new must take its place. ਕਹਿੰਦੇ ਵੀ because if we let DHS persist, it will continue to be a weapon that can be pointed at anyone the government considers the public enemy. ਵੀ ਜਿਹੜੀ ਮੌਜੂਦਾ ਪ੍ਰਸ਼ਾਸਨ ਜਿਹਨੂੰ ਵੀ ਉਹ ਆਪਣਾ ਐਨਮੀ ਮੰਨਦੀ ਆ ਉਸ ਦੇ ਉਲਟ ਪੋਲੀਟੀਕਲ ਹਥਿਆਰ ਦੇ ਤੌਰ ਦੇ ਉੱਤੇ ਕਹਿੰਦੇ ਵੀ ਇਸ ਡਿਪਾਰਟਮੈਂਟ ਨੂੰ ਵਰਤਿਆ ਜਾ ਸਕਦਾ ਆ। ਸੋ ਇਹ ਜਿਹੜਾ ਇਸ ਟਾਈਮ ਮਾਹੌਲ ਜਿਹੜਾ ਪੂਰੀ ਤਰ੍ਹਾਂ ਜਿਹੜਾ ਹਰਜੋਤ ਸਿੰਘ ਜੀ
ਕਹਿ ਲਓ ਵੀ ਗਰਮਾਇਆ ਜਿਹੜਾ ਉਹ ਪਿਆ ਹੈਗਾ ਆ। ਐਰਿਕ ਸਵੈਲਵੈਲ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਦੇ ਰੇਸ ਦੇ ਵਿੱਚ ਵੀ ਆ, ਉਹਨੇ ਆਈਸ ਦੇ ਡਾਇਰੈਕਟਰ ਨੂੰ ਮਾਫੀ ਮੰਗਣ ਦੇ ਲਈ ਰਿਨੇ ਗੁੱਡ ਦੀ ਪਰਿਵਾਰ ਤੋਂ ਜਿਹੜਾ ਉਹ ਕਿਹਾ ਵੀ ਜਦੋਂ ਉਹਨੂੰ ਟੈਰਰਿਸਟ ਦਾ ਜਿਹੜਾ ਲੇਬਲ ਆ ਉਹ ਲਾ ਦਿੱਤਾ ਸੀਗਾ। ਐਕਟਿੰਗ ਆਈਸ ਦੇ ਡਾਇਰੈਕਟਰ ਨੇ ਜਿਹੜਾ ਕਿਹਾ ਵੀ ਆਈਸ ਪ੍ਰੋਟੈਸਟਰਸ ਦਾ ਡਾਟਾਬੇਸ ਨਹੀਂ ਰੱਖਦਾ। ਬੀਤੇ ਹਫ਼ਤਿਆਂ ਦੇ ਵਿੱਚ ਇਹ ਇੱਕ ਗੱਲ ਉੱਡੀ ਸੀਗੀ ਵੀ ਉਹ ਪ੍ਰੋਟੈਸਟਰਸ ਦਾ ਡਾਟਾਬੇਸ ਰੱਖ ਰਿਹਾ, ਜਦੋਂ ਇੱਕ ਫੈਡਰਲ ਏਜੰਟ ਜਿਹੜਾ ਕੋਈ ਵੀਡੀਓਗ੍ਰਾਫੀ ਇਹਨਾਂ ਦੀ ਕਰ ਰਿਹਾ ਸੀਗਾ, ਉਹਨੂੰ ਕਿਹਾ ਵੀ ਆਹ ਲੈ ਤੇਰੀ ਤਸਵੀਰ ਆ ਗਈ, ਹੁਣ ਤੇਰੇ ਤੇ ਅਸੀਂ ਪੂਰੀ ਨਜ਼ਰ ਰੱਖਾਂਗੇ। ਸੋ ਇਹ ਜਿਹੜੀ ਚੀਜ਼ ਆ ਸਾਹਮਣੇ ਆਈ ਆ। ਬਾਰਡਰਜ਼ਾਰ ਜਿਹੜੇ ਟੌਮ ਹੋਮਨ ਆ, ਉਹਨਾਂ ਨੇ ਜਨਵਰੀ ਦੇ ਵਿੱਚ ਕਿਹਾ ਸੀ, ਕਹਿੰਦੇ ਵੀ ਵੀ ਆਰ ਗੋਇੰਗ ਟੂ ਕ੍ਰੀਏਟ ਅ ਡਾਟਾਬੇਸ where those people that are arrested for interference, impeachment, assault, we are going to make them famous। ਤੇ ਪਰ ਅੱਜ ਇਸ ਕਮੇਟੀ ਦੇ ਸਾਹਮਣੇ ਆਈਸ ਵਾਲੇ ਜਿਹੜੇ ਡਾਇਰੈਕਟਰ, ਐਕਟਿੰਗ ਡਾਇਰੈਕਟਰ, ਉਹਨਾਂ ਨੇ ਕਿਹਾ ਵੀ ਅਸੀਂ ਪ੍ਰੋਟੈਸਟਰਸ ਦਾ ਕੋਈ ਡਾਟਾਬੇਸ ਨਹੀਂ ਰੱਖ ਰਹੇ ਹੈਗੇ। ਪਰ ਅੰਦਰ ਖਾਤੇ ਤੇ ਜਿਹੜੀ ਟੌਮ ਹੋਮਨ ਤੇ ਉਹਨਾਂ ਦੇ ਇੱਕ ਫੈਡਰਲ ਏਜੰਟ ਦੇ ਦੁਆਰਾ ਇਦਾਂ ਦੀ ਗੱਲ ਕਹੀ ਜਿਹੜੀ ਵੀਡੀਓ ਦੇ ਉੱਤੇ ਆ, ਉਹ ਗੱਲ ਜਿਹੜੀ ਹੋਰ ਡਿਫਰੈਂਟ ਜਿਹੜੀ ਉਹ ਦੱਸਦੀ ਹੈਗੀ ਆ। DHS ਦੇ ਜਿਹੜੇ ਲੀਡਰ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਤਿੰਨੋਂ ਜਾਣੇ ਆ, ਉਹ ਕਹਿੰਦੇ ਵੀ ਅਸੀਂ ਕਮਿਟ ਕਰਦੇ ਆ ਵੀ ਰਿਪੋਰਟਸ ਜਿਹੜੀਆਂ ਆ ਉਹ ਜਿਹੜੀਆਂ ਆਊਟ ਕਰਾਂਗੇ ਐਲੈਕਸ ਪ੍ਰੈਟੀ ਤੇ ਰਿਨੇ ਗੁੱਡ ਦੇ ਮਾਮਲੇ ਦੇ ਵਿੱਚ, ਵੀ ਕੀ ਜਿਹੜਾ ਉਹ ਸਾਰਾ ਕੁਝ ਵਾਪਰਿਆ ਸੀ ਜਦੋਂ ਇਨਵੈਸਟੀਗੇਸ਼ਨ ਜਿਹੜੀ ਉਹ ਪੂਰੀ ਹੋ ਜਾਵੇਗੀ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਗੁੱਥਮ ਗੁੱਥਾ ਜਿਹੜਾ ਆ ਉਹ ਇਸ ਟਾਈਮ ਚੱਲ ਰਿਹਾ ਆ। ਸੋ ਲੈਟਸ ਸੀ ਆਉਂਦੇ ਸ਼ਾਮ ਤੱਕ, ਜਦੋਂ ਤੱਕ ਇਹ ਹੀਅਰਿੰਗ ਚੱਲਣੀ, ਆਉਂਦੇ ਕੁਝ ਘੰਟਿਆਂ ਤੱਕ, ਉਹਦੇ ਅਖੀਰ ਤੱਕ ਕੀ ਹੋਰ ਬਣਦਾ ਹੈ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ, ਜਸਟਿਸ ਡਿਪਾਰਟਮੈਂਟ ਹੁਣ ਕਹਿੰਦੇ ਲਾ ਮੇਕਰਸ ਨੂੰ ਅਲਾਉ ਕਰ ਰਿਹਾ ਅਨਰੀਡੈਕਟਡ ਜੋ ਵਰਸ਼ਨ ਹੈਗਾ ਆ ਐਪਸਟੀਨ ਫਾਈਲ ਦਾ। ਸੋ ਹੁਣ ਜੋ ਕਾਂਗਰਸਮੈਨ ਹੈਗੇ ਆ ਉਹ ਰਿਵਿਊ ਕਰ ਰਹੇ ਹੈਗੇ ਆ ਇਹਨਾਂ ਫਾਈਲਸ ਨੂੰ। ਹਾਲਾਂਕਿ ਕਹਿੰਦੇ 3 ਮਿਲੀਅਨ ਫਾਈਲਸ ਹੈਗੀਆਂ, ਤੇ ਜਸਟਿਸ ਡਿਪਾਰਟਮੈਂਟ ਨੇ ਜੋ ਰਿਲੀਜ਼ ਕੀਤੇ ਹੈਗੇ ਆ ਉਹ ਡਾਕੂਮੈਂਟਸ, ਉਹ ਕਾਂਗਰਸ ਦੇ ਵਿੱਚ ਇੱਕ ਲਾ ਪਾਸ ਹੋਇਆ ਸੀ, ਉਹਦੇ ਮੁਤਾਬਕ ਹੀ ਕੀਤੇ ਹੈਗੇ। ਪਰ ਹਜੇ ਤੱਕ ਵੀ ਬਹੁਤ ਸਾਰੇ ਜੋ ਡਾਕੂਮੈਂਟਸ ਆ ਉਹਨਾਂ ਨੂੰ ਜਿਹੜਾ ਰੀਡੈਕਟ ਕੀਤਾ ਗਿਆ ਹੈਗਾ, ਕਿਤੇ ਕਾਲੀ ਸ਼ਾਹੀ ਮਾਰ ਦਿੱਤੀ ਗਈ ਹੈਗੀ ਆ, ਜਾਂ ਸ਼ੋਅ ਨਹੀਂ ਕੀਤੇ ਗਏ। ਪਰ ਉਹਨਾਂ ਨੂੰ ਹੁਣ ਜਿਹੜੇ ਆਪਾਂ ਕੱਲ ਵੀ ਕਿਹਾ ਸੀ ਵੀ ਜਿਹੜੇ ਕਾਂਗਰਸਮੈਨ ਚੈੱਕ ਕਰਨ ਜਾ ਰਹੇ ਹੈਗੇ ਆ, ਨਾ ਤਾਂ ਉਹਨਾਂ ਨੂੰ ਆਪਣੇ ਫੋਨ, ਕੈਮਰਾ, ਕਿਸੇ ਤਰ੍ਹਾਂ ਦੀ ਕੋਈ ਚੀਜ਼ ਲੈ ਕੇ, ਥਾਮਸ ਮੈਸੀ ਤੇ ਰੋਕ ਖੰਨਾ ਗਏ ਸੀ ਨਾ ਦੋਨੋਂ ਜਾਣੇ ਜੀ, ਤੇ ਉਹ ਕਹਿੰਦੇ ਵੀ ਜੇ ਦੇਖਣੇ ਹੋਣ ਤਾਂ 218 ਦਿਨ ਲੱਗ ਸਕਦੇ ਹੈਗੇ ਆ। ਸੋ ਜੇ 8 ਘੰਟੇ ਵੀ ਦੇਖਣ, ਸੋ ਇਹ ਦੇਖੋ ਵੀ ਪੂਰੇ ਜਿਹੜੇ ਡਾਕੂਮੈਂਟਸ ਆ ਉਹਨਾਂ ਨੂੰ ਅਪਲੋਡ ਨਹੀਂ ਕੀਤਾ ਗਿਆ ਜੀ। ਬਿਲਕੁਲ, ਥਾਮਸ ਮੈਸੀ ਤੇ ਰੋਕ ਖੰਨਾ ਜਿਹੜੇ ਕੱਲ ਅਨਰਿਡੈਕਟਡ ਫਾਈਲਸ ਦੇਖ ਕੇ ਆਏ ਆ, ਉਹਨਾਂ ਚੋਂ ਜਿਹੜੇ ਰਿਪਬਲਿਕਨ ਕਾਂਗਰਸਮੈਨ ਥਾਮਸ ਮੈਸੀ ਕਹਿੰਦੇ ਵੀ ਉਹ ਆਇਡੈਂਟੀਫਾਈ ਕਰ ਸਕਦੇ 6 ਅਜਿਹੇ ਬੰਦੇ ਜਿਹੜੇ ਲਾਈਕਲੀ ਇਨਕ੍ਰਿਮੀਨੇਟਡ ਵੀ ਇਹਨਾਂ ਦੋਸ਼ਾਂ ਦੇ ਅਧੀਨ ਆ ਸਕਦੇ ਆ, ਜਿਹੜੀਆਂ ਜੈਫਰੀ ਐਪਸਟੀਨ ਦੀਆਂ ਫਾਈਲਸ ਜੇ ਉਹ ਅਨਰਿਡੈਕਟਡ ਹੋ ਜਾਂਦੀਆਂ, ਵੀ ਜਿਹੜੀ ਕਾਲੀ ਸਿਆਹੀ ਉਹਨਾਂ ਦੇ ਉੱਤੇ ਲਾਈ ਆ ਇਹਨਾਂ ਨੂੰ ਬਚਾਉਣ ਖਾਤਰ, ਵੀ ਉਹ ਟੋਟਲੀ ਡਿਸਗ੍ਰੇਸਡ ਜਿਹੜੇ ਉਹ ਹੋ ਜਾਣਗੇ। ਕੰਟਕੀ ਦੇ ਜਿਹੜੇ ਰਿਪਬਲਿਕਨ ਆ, ਉਹਨਾਂ ਨੇ ਕਿਹਾ ਵੀ ਉਹ ਕਾਂਗਰੈਸ਼ਨਲ ਪ੍ਰਿਵਿਲੇਜ ਦੇ ਅੰਡਰ ਇਹਨਾਂ ਨਾਮਾਂ ਨੂੰ ਜਨਤਕ ਕਰ ਸਕਦੇ ਆ ਜੇ ਜਸਟਿਸ ਡਿਪਾਰਟਮੈਂਟ ਨੇ ਇਹਨਾਂ ਦੀਆਂ ਆਇਡੈਂਟੀਟੀਜ਼ ਨੂੰ ਲੁਕਾ ਕੇ ਰੱਖਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਮੈਂ ਕਹਿੰਦਾ ਵੀ ਫਿਰ ਵੀ ਤਗੜਾ ਆ ਬੰਦਾ, ਵੀ ਇਹ ਸਟੈਂਡ ਜਿਹੜਾ ਉਹ ਲੈ ਗਿਆ ਵੀ ਇਦਾਂ ਦੇ ਘਿਨਾਉਣੇ ਲੋਕ ਜੋ ਆਪਣੇ ਆਪ ਨੂੰ ਮੁਲਕ ਦੇ ਲੀਡਰ ਜਿਹੜੇ ਉਹ ਅਖਵਾ ਰਹੇ ਨੇ, ਕਹਿ ਰਹੇ ਨੇ ਵੀ ਉਹਨਾਂ ਨੂੰ ਜਿਹੜਾ ਆ ਉਹ ਪਰਦਾਫਾਸ਼ ਉਹਨਾਂ ਦਾ ਹੋਣਾ ਹੀ ਚਾਹੀਦਾ ਹੈਗਾ। ਸੋ ਅਦਰਵਾਈਜ਼ ਕੰਮ ਬਹੁਤ ਜਿਹੜਾ ਉਹ ਖਰਾਬ ਰਹੇਗਾ। ਸੋ ਇਹਨਾਂ ਨੇ 6 ਜਾਣੇ ਕਹਿੰਦੇ ਵੀ ਦੇਖੇ ਨੇ, ਜਿਨ੍ਹਾਂ ਚੋਂ ਕੁਝ US ਸਿਟੀਜ਼ਨ ਨੇ, ਕੁਝ ਹਾਈ ਅਪ ਨੇ, ਫੋਰਨ ਗਵਰਨਮੈਂਟ ਦੇ ਜਿਹੜੇ ਅਧਿਕਾਰੀ ਆ। ਸੋ ਉਹਨਾਂ ਦੀਆਂ ਨੈਸ਼ਨੈਲਿਟੀਜ਼ ਕਹਿੰਦੇ ਵੀ ਦੇ ਬਾਰੇ ਮੈਨੂੰ ਪੂਰਾ ਨਹੀਂ ਸੀ ਪਤਾ, ਵੀ ਐਟਲੀਸਟ ਇੱਕ US ਸਿਟੀਜ਼ਨ ਆ ਤੇ ਇੱਕ ਫੋਰਨ ਗਵਰਨਮੈਂਟ ਦਾ ਹਾਈ ਅਪ ਹੈਗਾ ਆ, ਤੇ 3-4 ਜਿਹੜੇ ਹੋਰ ਨੇ ਜਿਨ੍ਹਾਂ ਦੀਆਂ ਉਹਨੂੰ ਨੈਸ਼ਨੈਲਿਟੀਜ਼ ਦੇ ਬਾਰੇ ਨਹੀਂ ਪਤਾ ਹੈਗਾ। ਸੋ ਦੇਖੋ ਇਹ ਕਦੋਂ ਤੱਕ ਇਸ ਦੇ ਬਾਰੇ ਜਿਹੜਾ ਹਰਜੋਤ ਸਿੰਘ ਜੀ ਸਾਹਮਣੇ ਜਿਹੜੇ ਉਹ ਆਉਂਦੀ ਆ। ਡਿਪਾਰਟਮੈਂਟ ਆਫ ਜਸਟਿਸ ਦਾ ਇਸ ਟਾਈਮ ਇਹ ਪੈਡੋਫਾਈਲਸ, ਇਹ ਜਿਹੜੇ ਸੈਕਸ ਟ੍ਰੈਫਿਕਰਸ ਤੇ ਇਹ ਜੈਫਰੀ ਐਪਸਟਾਈਨ ਦੇ
ਦੋਸਤ ਮਿੱਤਰ ਤੇ ਜਿਹੜੇ ਕਹਿ ਲਓ ਵੀ ਰਿਸ਼ਤੇਦਾਰ ਹੀ ਕਹਿ ਲਓ ਹੁਣ ਇਹਨਾਂ ਦੇ ਵੀ ਪੁੱਠੇ ਕੰਮਾਂ ਦੇ ਵਿੱਚ ਇੱਕੋ ਤਰ੍ਹਾਂ ਦੀ ਜਿਹੜੀ ਸਾਂਝ ਪਾਈ ਬੈਠੇ ਸੀ ਵੀ ਉਹਨਾਂ ਨੂੰ ਬਚਾਉਣ ਦੇ ਵਿੱਚ ਲੱਗੀ ਜਿਹੜੀ ਉਹ ਹੋਈ ਆ। ਜਦੋਂ ਕਿਤੇ ਤਾਂ ਹਰਜੋਤ ਸਿੰਘ ਜੀ ਕਿਸੇ ਹੋਰ ਬੰਦੇ ਦਾ ਨਾਮ 100 ਵਾਰੀ 200 ਵਾਰੀ 300 ਵਾਰੀ ਆ ਜਾਵੇ ਤਾਂ ਕਹਿਣ ਜੀ ਆ ਤਾਂ ਪੂਰਾ ਡਿਸਗ੍ਰੇਸਡ ਆ, ਪਰ ਬੁਲਹਾਰੇ ਅਮਰੀਕਨਸ ਦੇ ਜਿਹੜੇ 3000 ਵਾਰੀ ਵੀ ਮੁਲਕ ਦੇ ਪ੍ਰੈਜ਼ੀਡੈਂਟ ਦਾ ਨਾਮ ਆਉਣ ਦੇ ਉੱਤੇ ਚਿੱਤ ਕੇ ਉਸ ਨੂੰ ਹਜਮ ਕਰਨ ਦੇ ਵਿੱਚ ਕਾਮਯਾਬੀ ਜਿਹੜੀ ਉਹਨਾਂ ਨੇ ਦਿਖਾਈ ਹੈਗੀ ਆ। ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਹੋਰ ਬਹੁਤ ਸਾਰੀਆਂ ਜਿਹੜੀਆਂ ਇੰਪੋਰਟੈਂਟ ਖਬਰਾਂ ਹੈਗੀਆਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਰਾਜ ਕਰਮਵੀਰ ਸਿੰਘ ਜੀ। ਤੇ ਵਾਈਟ ਹਾਊਸ ਨੇ ਹੁਣ ਉਹਨਾਂ ਨੇ ਇਹ ਕਿਹਾ ਵੀ ਅਸੀਂ ਉਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਫੜ ਰਹੇ ਹੈਗੇ ਆ ਜਿਹੜੇ ਕ੍ਰਿਮੀਨਲ ਹੈਗੇ ਆ, ਰੇਪਿਸਟ ਹੈਗੇ ਆ, ਜਿਨ੍ਹਾਂ ਨੇ ਕਾਫੀ ਜਿਹੜੇ ਘਿਨੌਣੇ ਕ੍ਰਾਈਮ ਕੀਤੇ ਆ, ਤੇ ਆਪਾਂ ਕਿਉਂ ਨਹੀਂ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਸ਼ੇਅਰ ਕਰਦੇ ਹੈਗੇ। ਉਹਨੀ ਆਲਰੇਡੀ ਹੁਣ ਵਾਈਟ ਹਾਊਸ ਦਾ ਜਿਹੜਾ ਫੇਸਬੁੱਕ ਪੇਜ ਹੈਗਾ ਆ ਤੇ ਰੈਗੂਲਰ ਉਹਨਾਂ ਦਾ ਜਿਹੜਾ ਪੇਜ ਹੈਗਾ ਆ, ਉਹਦੇ ਉੱਤੇ ਜਿਹੜੇ ਲੋਕਾਂ ਨੇ ਮਰਡਰ ਕੀਤੇ, ਉਹ ਰੇਪ ਕੀਤੇ, ਉਹ ਚਾਈਲਡ ਅਬਿਊਜ਼ਰ ਹੈਗੇ ਆ, ਆਰਸੋਨਿਸਟ ਹੈਗੇ ਆ, ਉਹਨਾਂ ਦੀਆਂ ਫੋਟੋਆਂ ਤੇ ਨਾਮ ਜਿਹੜੇ ਆ ਰਿਲੀਜ਼ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ। ਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਆਪਣੇ ਜਿਹੜੇ ਪੰਜਾਬੀ ਦਾ ਜਸ਼ਨਦੀਪ ਸਿੰਘ ਦਾ ਜੋ ਐਕਸੀਡੈਂਟ ਹੋਇਆ ਸੀ ਲਾਸ ਐਂਜਲਸ ਦੇ ਵਿੱਚ, ਉਹਦਾ ਵੀ ਜਿਹੜੀ ਆ ਅੱਜ ਵੀਡੀਓ ਤੇ ਉਹਦੀ ਜਿਹੜੀ ਫੋਟੋ ਆ ਉਹ ਰਿਲੀਜ਼ ਕੀਤੀ ਹੈਗੀ ਆ। 1 ਘੰਟਾ ਪਹਿਲਾਂ ਉਹਨੇ ਪਾਈ ਆ। ਕਹਿੰਦੇ ਵੀ ਇਹ ਟੈਰੀਬਲ ਟ੍ਰੈਜਡੀ ਸੀ ਤੇ ਇਲੀਗਲ ਏਲੀਅਨ who was released into America after crossing the border under Biden administration kills 3 innocent Americans in horrible ਜਿਹੜਾ car crash। ਕਹਿੰਦਾ this should have never happened, this is our why ICE is working hard। ਸੋ ਉਹਦੇ ਚ ਉਹਨੇ ਪੂਰੀ ਵੀਡੀਓ ਵੀ ਰਿਲੀਜ਼ ਕੀਤੀ ਆ, ਉਹਦੀ ਵਾਰ-ਵਾਰ ਫੋਟੋ ਵੀ ਜਿਹੜੀ ਆ ਉਹ ਸਰਦਾਰ ਮੁੰਡਾ ਸੀ ਉਹਦੀ ਦਿਖਾ ਰਹੇ ਹੈਗੇ ਆ। ਸੋ ਇਹ ਜਿਹੜਾ ਕੰਮ ਆ ਇਹ ਕਾਫੀ ਚਿਰ ਤੋਂ ਉਹਨਾਂ ਨੇ ਰੌਲਾ ਪਾਇਆ ਸੀ ਵੀ ਦੇਖੋ ਅਸੀਂ ਇਹ ਪ੍ਰਚਾਰ ਨਹੀਂ ਕਰ ਰਹੇ ਹੈਗੇ, ਸਾਨੂੰ ਵੱਧ ਤੋਂ ਵੱਧ ਇਹ ਪ੍ਰਚਾਰ ਕਰਨਾ ਚਾਹੀਦਾ, ਕਿਉਂਕਿ ਹੁਣ ਮੈਜੋਰਟੀ ਚ ਲੋਕ ਕਹਿ ਰਹੇ ਹੈਗੇ ਆ ਮੋਰ ਦੈਨ 53% ਜਾਂ 63% ਤੇ ਜੋ ਆਈਸ ਵਾਲੇ ਕੰਮ ਕਰ ਰਹੇ ਆ ਉਹ ਬਹੁਤ ਧੱਕਾ ਹੈਗਾ। ਹਾਂ ਜਿਹੜੇ ਕ੍ਰਿਮੀਨਲਸ ਆ ਉਹਨਾਂ ਨੂੰ ਫੜਨਾ ਚਾਹੀਦਾ, ਵੀ ਆਮ ਲੋਕਾਂ ਨੂੰ ਜਿਹੜਾ ਆ ਨਹੀਂ ਜਿਹੜਾ ਕਿਸੇ ਤਰ੍ਹਾਂ ਉਹਨਾਂ ਨੂੰ ਜਿਹੜਾ ਟਰੀਟ ਕਰ ਰਹੇ ਉਹ ਸਹੀ ਨਹੀਂ ਕਰ ਰਹੇ ਹੈਗੇ। ਸੋ ਉਹਨਾਂ ਨੇ ਹੁਣ ਫੋਟੋਆਂ, ਵੀਡੀਓਜ਼ ਇਹ ਸਾਰੀਆਂ ਜਿਹੜੀਆਂ ਰਿਲੀਜ਼ ਕਰਨੀਆਂ ਸ਼ੁਰੂ ਕੀਤੀਆਂ ਆ। ਬਹੁਤ ਵਾਰ ਜਦੋਂ ਆਪਾਂ ਕੋਈ ਮਾੜੀ ਖਬਰ ਹੁੰਦੀ ਹੈਗੀ ਆ, ਕੋਈ ਪੰਜਾਬੀ ਕਰਦਾ, ਤੇ ਜਦੋਂ ਅਸੀਂ ਸ਼ੇਅਰ ਕਰਦੇ ਆ ਨਾ ਜਾਂ ਦੱਸਦੇ ਆ ਫਿਰ ਸਾਡੇ ਨਾਲ ਕਈ ਔਕੇ ਹੁੰਦੇ, ਤੁਸੀਂ ਏਦਾਂ ਕਰੀ ਜਾਂਦੇ, ਬਦਨਾਮ ਕਰੀ ਜਾਂਦੇ। ਹੁਣ ਉਹ ਜਿਹੜੀ ਵੀਡੀਓ ਤੇ ਜਿਹੜੇ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਨਾ, ਉਹਦੇ ਥੱਲੇ ਜਾ ਕੇ ਸਾਰੇ ਜਣੇ ਕਮੈਂਟ ਪੜਿਓ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਉਹ ਕੀ ਕਹਿ ਰਹੇ ਹੈਗੇ ਲੋਕ ਤੁਹਾਡੀ ਕਮਿਊਨਿਟੀ ਬਾਰੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮੈਰੀਲੈਂਡ ਦੀ ਅਨਡਾਕੂਮੈਂਟਡ ਇੱਕ ਬੀਬੀ ਜੋ ਕਿ ਇੱਕ ਮਾਂ ਆ, ਉਸ ਦਾ ਟੀਨੇਜ ਸਨ, ਉਸ ਦੀ ਮੌਤ ਹੋ ਗਈ ਸੀ ਜਦ ਉਹ ਆਈਸ ਦੀ ਕਸਟਡੀ ਦੇ ਵਿੱਚ ਸੀਗੀ। ਤੇ ਹੁਣ ਉਹ ਕਹਿ ਰਹੀ ਆ ਵੀ ਭਾਈ ਮੈਨੂੰ ਡਿਪੋਰਟ ਕਰ ਦਿਓ। ਮੈਕਸੀਕੋ ਦੇ ਵਿੱਚ ਆਪਣੇ ਆਪ ਨੂੰ ਸੈਲਫ ਡਿਪੋਰਟ ਕਰਨ ਲੱਗੀ ਆ। ਉਹਦੀ ਮੌਤ ਤੋਂ ਬਾਅਦ ਦੇ ਵਿੱਚ ਉਹਦਾ ਫਿਊਨਰਲ ਵੀ ਉਹ ਅਟੈਂਡ ਨਹੀਂ ਸੀ ਕਰ ਸਕੀ ਕਿਉਂਕਿ ਪਿਛਲੇ ਮਹੀਨੇ ਜਿਹੜਾ ਉਸਦਾ ਮੁੰਡਾ ਸੀਗਾ, ਜਿਹੜਾ ਉਸਦਾ ਬੱਚਾ ਸੀਗਾ, ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ ਤੇ ਉਸਦੀ ਮੌਤ ਹੋ ਗਈ ਸੀ। ਇਸਨੇ ਮੰਗ ਕੀਤੀ ਸੀ ਵੀ ਮੈਨੂੰ ਉਸਦੇ ਫਿਊਨਰਲ ਦੇ ਉੱਤੇ ਐਟਲੀਸਟ ਜਾਣ ਦਿੱਤਾ ਜਾਵੇ, ਪਰ ਅਧਿਕਾਰੀਆਂ ਨੇ ਇਨਸਾਨੀਅਤ ਨੂੰ ਛਿੱਕੇ ਟੰਗਦੇ ਹੋਏ ਕਿਹਾ ਵੀ ਨਹੀਂ, ਤੈਨੂੰ ਜਿਹੜਾ ਆ ਉਹ ਨਹੀਂ ਅਸੀਂ ਜਾਣ ਦੇਵਾਂਗੇ। ਤੇ ਹੁਣ ਉਹ ਕਹਿ ਰਹੀ ਆ ਵੀ ਮੈਨੂੰ ਤੁਸੀਂ ਵਾਪਸ ਮੇਰੇ ਜਿਹੜਾ ਮੁਲਕ ਉਹਦਾ ਹੈਗਾ ਆ ਨੇਟਿਵ ਮੈਕਸੀਕੋ, ਉੱਥੇ ਕਹਿੰਦੀ ਵੀ ਘੱਲ ਦਿਓ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਉਹ ਦੱਸਿਆ ਵੀ ਜਿਹੜੀ ਮਾਰਟੀਨੇਜ਼ ਕਰਾਡਾ ਉਹ ਇਲੀਗਲੀ ਮੁਲਕ ਦੇ ਵਿੱਚ ਐਂਟਰ ਹੋਈ ਸੀ ਤੇ ਜਿਹੜੇ ਚਾਰ ਵਾਰੀ ਉਹ ਗ੍ਰਿਫਤਾਰ ਹੋ ਚੁੱਕੀ ਆ ਜਿਹੜੀ ਸੈਲਜ਼ਬਰੋ ਵਾਈਕੋਮਿਕੋ ਕਾਉਂਟੀ ਦੇ ਵਿੱਚ। ਸੋ ਕਹਿੰਦੇ ਵੀ 3 ਦਿਨ ਰਹਿ ਗਏ ਸੀਗੇ ਨਵੇਂ ਸਾਲ ਨੂੰ ਜਦ ਆਈਸ ਨੇ ਪੁੱਲ ਓਵਰ ਕੀਤਾ ਸੀਗਾ ਮਾਰਟੀਨੇਜ਼ ਕਰਾਡਾ ਨੂੰ, ਤੇ ਉਸ ਟਾਈਮ ਦੇ ਉੱਤੇ ਉਹ ਆਪਣੇ ਘਰ ਵਾਲੇ ਦੀ ਗੱਡੀ ਜਿਹੜੀ ਉਹ ਚਲਾ ਰਹੀ ਸੀ। ਉਹਦਾ ਉਦਾਂ ਕੋਈ ਕ੍ਰਿਮੀਨਲ ਰੈਕਰਡ ਨਹੀਂ ਸੀਗਾ, ਪਰ ਯੂਐਸ ਦੇ ਵਿੱਚ ਇਲੀਗਲੀ 2004 ਤੋਂ ਰਹਿ ਰਹੀ ਸੀ, ਅਦਾਲਤੀ ਦਸਤਾਵੇਜ਼ ਦੱਸਦੇ ਆ। ਜਿਸ ਟਾਈਮ ਦੇ ਉੱਤੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਇਹਦਾ 15 ਸਾਲਾਂ ਦਾ ਮੁੰਡਾ ਕੈਵਿਨ ਮਾਰਟੀਨੇਜ਼ ਜੋ ਕਿ ਯੂਐਸ ਸਿਟੀਜ਼ਨ ਸੀ, ਕੈਂਸਰ ਨੂੰ ਫਾਈਟ ਕਰ ਰਿਹਾ ਸੀ। ਉਹਦੀ ਗ੍ਰਿਫਤਾਰ ਹੋਣ ਤੋਂ ਕੁਝ ਦਿਨਾਂ ਬਾਅਦ ਹੀ ਉਸਦੇ ਮੁੰਡੇ ਦੀ ਜਿਹੜੀ ਕੰਡੀਸ਼ਨ ਆ ਉਹ ਬਹੁਤ ਹੀ ਜ਼ਿਆਦਾ ਮਾੜੀ ਜਿਹੜੀ ਹੋ ਗਈ ਤੇ ਇਵੈਂਚੁਅਲੀ ਜਿਹੜੀ ਆ ਕੈਂਸਰ ਦੇ ਕਰਕੇ ਉਸ ਦੀ ਮੌਤ ਹੋ ਗਈ। ਇਹਨੇ ਗੁਹਾਰ ਲਾਈ ਤੇ ਕਿਹਾ ਵੀ ਭਾਈ ਮੈਨੂੰ ਜਿਹੜਾ ਐਟਲੀਸਟ ਉਸ ਨੂੰ ਮਰਨ ਦਿੱਤਾ ਜਾਵੇ। ਅਖੀਰ ਦੇ ਵਿੱਚ
ਜਾਣ ਜਿਹੜਾ ਉਹ ਦਿੱਤਾ ਜਾਵੇ, ਤੇ ਪਰ ਜਿਹੜਾ ਕਹਿੰਦੇ ਵੀ ਇਸ ਨੂੰ ਆਈਸ ਵਾਲਿਆਂ ਨੇ, DHS ਵਾਲਿਆਂ ਨੇ ਬਾਹਰ ਜਿਹੜਾ ਉਹ ਨਹੀਂ ਜਾਣ ਦਿੱਤਾ। ਕਹਿੰਦੇ ਵੀ ਇਹ ਬਹੁਤ ਜ਼ਿਆਦਾ ਟਰੋਮੈਟਿਕ ਸੀਗਾ। ਅਨਫੋਰਚੂਨੇਟਲੀ ਕਹਿੰਦੇ ਵੀ ਇਹ ਜਦ ਉਸ ਨੂੰ ਜਿਹੜਾ ਉਹ ਦੱਸਿਆ ਗਿਆ ਤਾਂ ਓਬਵੀਅਸਲੀ ਉਸ ਦਾ ਦਿਲ ਤਾਂ ਜਿਹੜਾ ਆ ਉਹ ਟੁੱਟਦਾ ਹੀ ਜਿਹੜਾ ਉਹ ਹੈਗਾ ਆ। ਸੋ ਕਹਿੰਦੀ ਵੀ ਹੁਣ ਮੈਨੂੰ ਰਹਿਣ ਦਿਓ ਤੇ ਹੁਣ ਮੈਨੂੰ ਵਾਪਸ ਜਿਹੜਾ ਆ ਉਹ ਉੱਥੇ ਘੱਲ ਦਿੱਤਾ ਜਿਹੜਾ ਉਹ ਜਾਵੇ। ਸੋ ਕਹਿੰਦੇ ਵੀ ਇਸ ਨੂੰ ਫਿਊਨਰਲ ਤੱਕ ਲੈ ਕੇ ਜਾਣਾ ਕੋਈ ਸੌਖਾ ਕੰਮ ਤਾਂ ਚਾਹੇ ਨਹੀਂ ਸੀਗਾ, ਪਰ ਕਹਿੰਦੇ ਵੀ ਮੈਨੂੰ ਕੁਛ ਵੀ ਜਿਹੜਾ ਕਹਿੰਦੇ ਵੀ ਚੰਗੇ ਤਰੀਕੇ ਦੇ ਨਾਲ ਦੱਸਿਆ ਨਹੀਂ ਗਿਆ। ਜਿਹੜਾ ਮਾਰਟੀਨੇਜ਼ ਕਰਾਡਾ ਦਾ ਜਿਹੜਾ ਲਾਇਰ ਆ ਉਹ ਇਸ ਚੀਜ਼ ਦੇ ਬਾਰੇ ਜਿਹੜਾ ਉਹ ਦੱਸ ਰਿਹਾ। ਕਹਿੰਦੇ ਵੀ ਪਹਿਲਾਂ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਇਹ ਹੈ ਕਿੱਥੇ ਆ। ਜਿੰਨੀ ਦੇਰ ਤੱਕ ਉਹ ਪਤਾ ਲੱਗਾ ਨਿਊ ਜਰਸੀ ਦੇ ਵਿੱਚ ਇਸ ਨੂੰ ਰੱਖਿਆ ਗਿਆ ਹੈਗਾ ਆ, ਤੇ ਉੱਥੋਂ ਲੈ ਕੇ ਆਉਣਾ ਫਿਰ ਹੋਰ ਵੀ ਜ਼ਿਆਦਾ ਔਖਾ ਜਿਹੜਾ ਉਹ ਬਣ ਗਿਆ ਸੀ। ਓਨੇ ਚਿਰ ਨੂੰ ਉਸ ਦੀ ਜਿਹੜੀ ਆ ਮੁੰਡੇ ਦੀ ਮੌਤ ਹੋ ਗਈ ਸੀਗੀ। ਸੋ ਹੁਣ ਇਸੇ ਸਦਮੇ ਤੋਂ ਬਾਅਦ ਦੇ ਵਿੱਚ ਉਹ ਕਹਿ ਰਹੀ ਆ ਵੀ ਮੈਨੂੰ ਸੈਲਫ ਰਿਪੋਰਟ ਕਰਾ ਕੇ ਵਾਪਸ ਮੈਕਸੀਕੋ ਘੱਲ ਦਿੱਤਾ ਜਾਵੇ। ਅਗਲੀ ਖਬਰ 'ਤੇ ਚੱਲੀਏ। ਟਰੰਪ ਐਡਮਿਨਿਸਟ੍ਰੇਸ਼ਨ $600 ਮਿਲੀਅਨ ਜਿਹੜੀ ਹੈਲਥ ਦੀ ਫੰਡਿੰਗ ਆ ਉਹ 4 ਸਟੇਟਾਂ ਤੋਂ ਘੱਟ ਕਰਨ ਜਾ ਰਿਹਾ ਹੈ। ਇਹ ਅੱਜ ਦੀ ਨਿਊਯਾਰਕ ਟਾਈਮਜ਼ ਜੋ ਆ ਉਹ ਰਿਪੋਰਟ ਕਰ ਰਹੀ ਹੈਗੀ ਆ। ਇਹ ਸਾਰੀਆਂ ਸਟੇਟਾਂ ਜਿਹੜੀਆਂ ਆ ਡੈਮੋਕ੍ਰੈਟਿਕਲੀ ਹੈਲਡ ਸਟੇਟਸ ਆ। ਇਹਨਾਂ ਦੇ ਵਿੱਚ ਜੋ ਫੰਡਿੰਗ ਹੁੰਦੀ ਸੀ $600 ਮਿਲੀਅਨ ਦੀ ਹੈਲਥ ਫੰਡਿੰਗ, ਉਹਦੇ ਨਾਲ HIV ਪ੍ਰੀਵੈਂਸ਼ਨ ਤੇ ਹੋਰ ਸਰਵੇਲੈਂਸ ਤੇ ਵੈਰਾਈਟੀ ਆਫ ਫੰਕਸ਼ਨਸ ਉਹਨਾਂ ਦੇ ਲਈ ਯੂਜ਼ ਕੀਤੀ ਜਾਂਦੀ ਸੀ। ਟਰੰਪ ਐਡਮਿਨਿਸਟ੍ਰੇਸ਼ਨ ਕੈਲੀਫੋਰਨੀਆ, ਕੋਲੋਰਾਡੋ, ਇਲੀਨੋਇਸ ਤੇ ਮਿਨੀਸੋਟਾ 4 ਸਟੇਟਾਂ ਦਾ ਇਹ ਕੱਟ ਕਰਨ ਜਾ ਰਿਹਾ ਹੈਗਾ, ਜਿਹਦੇ ਨਾਲ ਲੋਕਾਂ ਦੀ ਜਿਹੜੀ ਹੈਲਥ ਇੰਸ਼ੋਰੈਂਸ ਆ, ਖਾਸ ਕਰਕੇ ਜਿਹੜੇ ਕਾਉਂਟੀ ਦੇ ਫ੍ਰੀ ਮੈਡੀਕਲਸ ਹੁੰਦੇ ਆ, ਉਹਨਾਂ ਦੇ ਉੱਤੇ ਵੀ ਬਹੁਤ ਅਸਰ ਪੈਣ ਜਾ ਰਿਹਾ ਹੈਗਾ। ਇਹ ਜੋ ਫੰਡਸ ਹੈਗੇ ਆ ਇਹ ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਉਹਨਾਂ ਵੱਲੋਂ ਐਡਮਿਨਿਸਟਰ ਕੀਤੇ ਜਾਂਦੇ ਆ ਤੇ ਗ੍ਰਾਂਟਸ ਦਿੱਤੀਆਂ ਜਾਂਦੀਆਂ ਹੈਗੀਆਂ ਆ ਤਾਂ ਕਿ ਜਿਹੜੀਆਂ ਸਟੇਟਸ ਆ ਉਹ ਸਟਾਫ ਨੂੰ ਹਾਇਰ ਕਰ ਸਕਣ, ਆਪਣਾ ਜਿਹੜਾ ਡਾਟਾ ਆ ਉਹਨੂੰ ਮਾਡਰਨਾਈਜ਼ ਕਰ ਸਕਣ, ਜੇ ਕੋਈ ਡਿਸੀਜ਼ ਆਊਟਬ੍ਰੇਕ ਹੁੰਦੀ ਆ ਉਹਨੂੰ ਮੈਨੇਜ ਕਰ ਸਕਣ। ਸੋ ਕੁਛ ਪ੍ਰੋਗਰਾਮ ਜਿਹੜੀਆਂ ਸਪੈਸੀਫਿਕ ਕਮਿਊਨਿਟੀਜ਼ ਦੇ ਉੱਤੇ ਏਮ ਕਰਦੇ ਹੈਗੇ ਆ। ਸੋ ਜੋ ਕੱਟਸ ਆ ਉਹਨਾਂ ਨੂੰ ਫਾਈਨਲਾਈਜ਼ ਇਸ ਵੀਕ ਕੀਤਾ ਜਾਊਗਾ ਤੇ ਜਾਂ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ। ਸਭ ਤੋਂ ਪਹਿਲਾਂ ਇਹਨੂੰ ਨਿਊਯਾਰਕ ਪੋਸਟ ਨੇ ਰਿਪੋਰਟ ਕੀਤਾ ਸੀ ਤੇ ਅੱਜ ਨਿਊਯਾਰਕ ਟਾਈਮਜ਼ ਜੋ ਆ ਰਿਪੋਰਟ ਕਰ ਰਹੀ ਹੈਗੀ ਆ। ਕਹਿੰਦੇ ਵੀ 2/3 ਜਿਹੜੀ ਫੰਡਿੰਗ ਆ ਉਹ ਅਨਸਪੈਂਟ ਮਨੀ ਆ ਜੋ ਐਲੋਕੇਟ ਕੀਤੀ ਜਾਂਦੀ ਸੀ ਸਟੇਟ ਤੇ ਲੋਕਲ ਪਬਲਿਕ ਹੈਲਥ ਡਿਪਾਰਟਮੈਂਟਸ ਨੂੰ ਕੈਲੀਫੋਰਨੀਆ ਦੇ ਵਿੱਚ। ਇਹ ਗ੍ਰਾਂਟਸ ਟਰਮੀਨੇਟ ਕੀਤੀਆਂ ਜਾਂਦੀਆਂ। ਕਹਿੰਦੇ ਵੀ ਇਹ ਏਜੰਸੀ ਦੀ ਪ੍ਰਾਇੋਰਟੀ ਨਹੀਂ ਹੈਗੀ। ਜੋ ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਆ ਉਹਨਾਂ ਦੇ ਸਪੋਕਸਪਰਸਨ ਨੇ ਸਟੇਟਮੈਂਟ ਜਾਰੀ ਕੀਤੀ ਆ। ਕਹਿੰਦੇ ਵੀ 2 ਦਰਜਨ ਦੇ ਕਰੀਬ ਜਿਹੜੀਆਂ ਗ੍ਰਾਂਟਸ ਆ ਉਹ ਹੁਣ ਉਹਨੂੰ ਏਮ ਕੀਤਾ ਗਿਆ ਹੈ ਉਹਨਾਂ ਨੂੰ ਜੋ HIV ਨੂੰ ਫਾਈਟ ਕਰਨਗੀਆਂ ਤੇ ਹੋਰ ਸੈਕਸ਼ੂਅਲੀ ਟਰਾਂਸਮਿਟਡ ਇਨਫੈਕਸ਼ਨਸ ਨੂੰ। ਡਾਕਟਰ ਡੈਬ ਹੌਰੀ ਜੋ CDC ਦੇ ਚੀਫ ਮੈਡੀਕਲ ਆਫੀਸਰ ਆ ਉਹ ਰਿਜ਼ਾਈਨ ਕਰ ਗਏ ਸੀ ਅਗਸਤ ਮਹੀਨੇ ਦੇ ਵਿੱਚ ਤੇ ਉਹਨਾਂ ਨੇ ਵੀ ਇਸ ਗੱਲਬਾਤ ਦੇ ਬਾਰੇ ਪਹਿਲਾਂ ਜਿਹੜਾ ਆ ਲੋਕਾਂ ਨੂੰ ਦੱਸਿਆ ਸੀਗਾ। ਸੋ ਕਹਿੰਦੇ ਵੀ ਇਹ ਕਾਫੀ ਕੰਸਰਨਿੰਗ ਹੈਗਾ। HHS ਜੋ ਪਬਲਿਕ ਹੈਲਥ ਦੀ ਫੰਡਿੰਗ ਆ ਉਸ ਨੂੰ ਕੱਟ ਕਰ ਰਹੀ ਹੈਗੀ ਆ। $7.2 ਮਿਲੀਅਨ ਅਮਰੀਕਨ ਮੈਡੀਕਲ ਐਸੋਸੀਏਸ਼ਨ ਇਨ ਇਲੀਨਾਇਸ ਜੋ ਜੈਂਡਰ ਟ੍ਰਾਂਜੀਸ਼ਨ ਫॉर ਚਿਲਡਰਨ ਉਹਨਾਂ ਦੇ ਕੱਟ ਹੋਏ ਆ। $5.2 ਮਿਲੀਅਨ ਲੌਰੀ ਚਿਲਡਰਨ ਹਸਪੀਟਲ ਆਫ ਸ਼ਿਕਾਗੋ ਜੋ ਫॉर ਇਨਕਰੀਜ਼ਿੰਗ HIV ਪ੍ਰੀਵੈਂਸ਼ਨ ਥੈਰੇਪੀ ਅਮੰਗ ਬਲੈਕ ਵੂਮਨ। $8,76,000 ਪ੍ਰੀਵੈਂਸ਼ਨ ਰਿਸਰਚ ਸੈਂਟਰ ਐਟ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਫਰਾਂਸਿਸਕੋ ਰਿਡਿਊਸਿੰਗ ਸੋਸ਼ਲ ਆਈਸੋਲੇਸ਼ਨ ਅਮੰਗ 올ਡਰ LGBTQ ਅਡਲਟਸ। ਸੋ ਇਦਾਂ ਦੀਆਂ ਕਈ ਪਹਿਲਾਂ ਫੰਡਿੰਗ ਕੱਟ ਹੋਈਆਂ। ਹੁਣ ਜਿਹੜੀ ਨਵੀਂ ਆ ਇਹ ਡਿਫਰੈਂਟ ਆ ਪਹਿਲੀਆਂ ਜਿਹੜੀਆਂ ਮੈਂ ਆਰਗੇਨਾਈਜੇਸ਼ਨਸ ਦੀਆਂ ਨਾਂ ਲਈਆਂ ਉਹਨਾਂ ਤੋਂ ਬਿਨਾਂ। ਜੀ ਬ੍ਰੇਕ ਦਾ ਇੱਕ ਵਕਤ ਹੋ ਗਿਆ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ 'ਚ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਇਮੀਗ੍ਰੇਸ਼ਨ ਜੱਜ ਨੇ ਜਿਹੜੀਆਂ ਰਿਮੂਵਲ ਪ੍ਰੋਸੀਡਿੰਗਸ ਟਫਟਸ ਦੀ ਇੱਕ ਜਿਹੜੀ ਸਟੂਡੈਂਟ ਜਿਸ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੇ ਡਿਟੇਨ ਕੀਤਾ ਸੀ, ਉਹਦੀਆਂ ਜਿਹੜੀਆਂ ਰਿਮੂਵਲ ਪ੍ਰੋਸੀਡਿੰਗਸ ਆ ਉਸ ਨੂੰ ਟਰਮੀਨੇਟ ਕਰ ਦਿੱਤਾ ਹੈਗਾ ਆ। ਇਹ ਜਿਹੜੀ ਇਸ ਟਾਈਮ ਚੀਜ਼ ਹਰਜੋਤ ਸਿੰਘ ਜੀ ਸਾਹਮਣੇ ਆ ਰਹੀ ਹੈਗੀ ਆ। ਰੁਮੀਅਸਾ ਓਜ਼ਟਰਕ, ਆਈ ਥਿੰਕ ਇਹ ਉਹੀ ਬੀਬੀ ਸੀ ਜਦੋਂ ਰਮਦਾਨ ਦੇ ਮਹੀਨੇ ਦੇ ਵਿੱਚ ਇਹ ਜਾ ਰਹੀ ਸੀਗੀ, ਸੜਕ ਤੋਂ ਜਿਹੜਾ ਆ ਇਸ ਨੂੰ ਚੱਕ ਲਿਆ ਜਿਹੜਾ ਹੋ ਗਿਆ ਸੀਗਾ। ਸੋ ਪਿਛਲੇ ਮਹੀਨੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਕੋਸ਼ਿਸ਼ ਕਰ ਰਹੀ ਸੀਗੀ ਵੀ ਇਹਨੂੰ ਵੀ ਜਿਹੜਾ ਆ ਕਿਤੇ ਨਾ ਕਿਤੇ ਡਿਪੋਰਟ ਜਿਹੜਾ ਉਹ ਕਰ ਦਿੱਤਾ ਜਾਵੇ, ਪਰ ਇਮੀਗ੍ਰੇਸ਼ਨ ਜੱਜ ਨੇ ਰਿਮੂਵਲ ਪ੍ਰੋਸੀਡਿੰਗਸ ਨੂੰ ਹੀ ਟਰਮੀਨੇਟ ਜਿਹੜਾ ਉਹ ਕਰ ਦਿੱਤਾ ਆ। ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਕ੍ਰੈਕਡਾਊਨ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਮੀਗ੍ਰੇਸ਼ਨ ਦੀ ਵਰਤੋਂ ਦੇ ਨਾਲ ਕਾਫੀ ਕੀਤਾ ਸੀ। ਕਈ ਆਪ ਚਲੇ ਗਏ, ਕਈਆਂ ਨੂੰ ਡਿਪੋਰਟ ਜਿਹੜਾ ਇਹਨਾਂ ਨੇ ਕਰ ਦਿੱਤਾ ਸੀਗਾ। ਇਹ ਪ੍ਰੋ ਪੈਲਸਟੀਨੀਅਨ ਐਡਵੋਕੇਸੀ ਦੀ ਇੱਕ ਐਕਟਿਵਿਸਟ ਦੇ ਤੌਰ ਦੇ ਉੱਤੇ ਦੇਖੀ ਜਾਂਦੀ ਸੀਗੀ, ਤੇ ਜਿਸ ਤੋਂ ਪ੍ਰੋ ਪੈਲਸਟੀਨੀਅਨ ਹੋਣ ਦੇ ਕਰਕੇ ਹੀ ਇਸ ਨੂੰ ਨਿਸ਼ਾਨਾ ਜਿਹੜਾ ਕਹਿੰਦੇ ਵੀ ਬਣਾਇਆ ਗਿਆ ਸੀਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿੰਦੇ ਵੀ ਜਿਹੜੀ ਓਜ਼ਟਰਕ ਆ ਉਸ ਨੂੰ ਰਿਮੂਵ ਕੀਤਾ ਜਾਵੇ। ਉਹਦਾ ਜਿਹੜਾ ਬਰਡਨ ਆ ਉਹ ਮੀਟ ਨਹੀਂ ਕਰ ਸਕੀ ਸਰਕਾਰ, ਮਤਲਬ ਦਿਖਾ ਨਹੀਂ ਸਕੀ ਵੀ ਇਹਨੂੰ ਕਿਉਂ ਜਿਹੜਾ ਮੁਲਕ ਚੋਂ ਕੱਢ ਦੇਣਾ ਚਾਹੀਦਾ ਆ, ਜਿਸ ਕਰਕੇ ਜਿਹੜੇ ਜੱਜ ਆ, ਇਮੀਗ੍ਰੇਸ਼ਨ ਦੇ ਜੱਜ ਆ, ਇਸ ਤੇ ਉਲਟ ਜਿਹੜੀ ਰਿਮੂਵਲ ਪ੍ਰੋਸੀਡਿੰਗ ਸੀ ਉਸ ਨੂੰ ਉਹਨਾਂ ਨੇ ਖਤਮ ਕਰ ਦਿੱਤਾ ਆ। ਅਗਲੀ ਖਬਰ ਵੱਲ ਚਲੀਏ। ਜੋ ਯੂਕੇ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਸਟੈਮਰ, ਉਹਨਾਂ ਨੇ ਇੱਕ ਤਾਂ ਜਿੱਤ ਕਰ ਗਏ ਹੈਗੇ ਆ ਕਿ ਜਿੱਥੇ ਉਹਨਾਂ ਨੂੰ ਰਿਜ਼ਾਈਨ ਕਰਨਾ ਪੈਣਾ ਸੀ, ਕਿਉਂਕਿ ਇੰਨਾ ਜ਼ਿਆਦਾ ਉਹਨਾਂ ਦੇ ਉੱਤੇ ਪ੍ਰੈਸ਼ਰ ਸੀਗਾ ਐਪਸਟੀਨ ਫਾਈਲਸ ਨੂੰ ਲੈ ਕੇ, ਜੋ ਉਹਨਾਂ ਨੇ ਯੂਕੇ ਦਾ ਐਂਬੈਸਡਰ ਯੂਐਸਏ ਦੇ ਵਿੱਚ ਲਾਇਆ ਸੀਗਾ। ਤੇ ਉਹਨਾਂ ਦੀ ਪੋਲਿੰਗ ਨੰਬਰਸ ਕਾਫੀ ਬੈਡ ਆ। ਇਸ ਟੈਸਟ ਵਿੱਚੋਂ ਤਾਂ ਉਹ ਪਾਸ ਹੋ ਗਏ ਆ, ਪਰ ਹਜੇ ਵੀ ਕਿਸੇ ਵੀ ਟਾਈਮ ਜਿਹੜੇ ਆ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਉਹ ਜਾ ਸਕਦੀ ਹੈਗੀ ਆ। ਤੇ ਬੁੱਧਵਾਰ ਨੂੰ ਕਾਫੀ ਜ਼ਿਆਦਾ ਜਿਹੜਾ ਉੱਥੇ ਰੌਲਾ ਪਿਆ ਸੀ ਉਹਨਾਂ ਦਾ ਜਿਹੜਾ ਹਾਊਸ ਆਫ ਕਾਮਨਸ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਪੀਟਰ ਮੈਂਡਲਸਨ ਦੇ ਸਾਰੇ ਜਿਹੜੇ ਡਾਕੂਮੈਂਟਸ ਆ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ। ਤੇ ਨਾਲ ਦੀ ਨਾਲ ਉਹਨਾਂ ਨੇ ਮੰਗ ਵੀ ਕੀਤੀ ਸੀ ਵੀ ਜਿਹੜਾ ਕੀਅਰ ਸਟੈਮਰ ਆ ਉਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ, ਵੀ ਇਦਾਂ ਦੇ ਬੰਦੇ ਨੂੰ ਤੁਸੀਂ ਐਡੀ ਤਕੜੀ ਪੋਜੀਸ਼ਨ ਦੇ ਉੱਤੇ ਲਾਇਆ ਹੈਗਾ ਆ। ਸੋ ਇਸ ਸੰਬੰਧ ਦੇ ਵਿੱਚ ਇੱਕ ਐਮਪੀ ਨੇ ਇਹ ਵੀ ਕਿਹਾ ਸੀ ਭਈ ਇਹ ਸਿੰਸੀਅਰ ਅਪੋਲੋਜੀ ਚਾਹੀਦੀ ਹੈਗੀ ਆ ਪ੍ਰਾਈਮ ਮਿਨਿਸਟਰ ਵੱਲੋਂ। ਸੋ ਹਾਲ ਦੀ ਘੜੀ ਉਹਨਾਂ ਦੀ ਜਿਹੜੀ ਸਰਕਾਰ ਬਚ ਗਈ ਆ, ਪਰ ਰੌਲਾ ਹਜੇ ਵੀ ਬਹੁਤ ਜ਼ਿਆਦਾ ਜਿਹੜਾ ਪੈ ਰਿਹਾ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਭਾਰਤੀ ਮੂਲ ਦਾ ਬੰਦਾ ਜਸਵੀਰ ਸਿੰਘ, CEO ਇੰਡੀਆ ਦੇ ਵਿੱਚ ਉਹਦੀ ਕੰਪਨੀ ਆ, ਉਹ ਅਮਰੀਕਾ ਦੇ ਲਈ ਵੀਜ਼ਾ ਉਸਨੇ ਅਪਲਾਈ ਕੀਤਾ ਸੀਗਾ ਤੇ ਉਸ ਨੂੰ ਡਿਨਾਈ ਕਰ ਦਿੱਤਾ। ਉਸ ਦੀ ਅੱਜ ਜਿਹੜੀ ਸੋਸ਼ਲ ਮੀਡੀਆ ਦੀ ਪੋਸਟ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਵੀ ਉਹ ਵਾਇਰਲ ਜਿਹੜੀ ਹੋ ਰਹੀ ਆ। ਉਹ ਕਹਿੰਦੇ ਵੀ ਉਹਨਾਂ ਨੇ ਰੀਜ਼ਨ ਦਿੱਤਾ ਵੀ ਵੀਕ ਟਾਈਸ ਟੂ ਇੰਡੀਆ। ਕਹਿੰਦਾ ਵੀ ਮੈਂ ਇਸ ਗੱਲੋਂ ਬੜਾ ਹੈਰਾਨ ਆ ਵੀ ਮੈਂ ਇੰਡੀਆ ਦੇ ਵਿੱਚ ਕੰਪਨੀ ਰਨ ਕਰਦਾ ਆ, ਇੰਡੀਆ ਦੇ ਵਿੱਚ ਲੋਕਾਂ ਨੂੰ ਇੰਪਲੋਏ ਕਰਦਾ ਆ, ਇੱਥੇ ਮੈਂ ਟੈਕਸ ਪੇ ਕਰਦਾ, ਮੈਂ ਸਾਰਾ ਕੁਝ ਇੱਥੇ ਜਿਹੜਾ ਉਹ ਬਣਾਇਆ ਪਿਛਲੇ 13 ਸਾਲਾਂ ਤੋਂ। ਤੇ ਕਹਿੰਦੇ ਵੀ ਇਹ ਇਹਨਾਂ ਨੂੰ ਲੱਗਾ ਵੀ ਇਹ ਪ੍ਰੂਫ ਇਨਫ ਨਹੀਂ ਹੈਗਾ ਵੀ ਵਾਪਸ ਇੰਡੀਆ ਨੂੰ ਜਿਹੜਾ ਉਹ ਤੂੰ ਮੁੜੇਗਾ। ਨੋਟ ਡੇਟਿੰਗ ਕਰਕੇ ਇੱਕ ਕੰਪਨੀ ਆ, ਉਸ ਦਾ CEO ਆ ਜਸਵੀਰ ਸਿੰਘ, ਤੇ ਉਸਨੇ ਜਿਹੜਾ ਆ ਇਸ ਬਾਬਤ ਜਿਹੜੀ ਆ ਉਹ ਇੱਕ ਪੋਸਟ ਜਿਹੜੀ ਉਹ ਸ਼ੇਅਰ ਕੀਤੀ ਆ। ਕਹਿੰਦਾ ਵੀ ਮੈਨੂੰ ਮੇਰੇ ਬਾਅਦ ਦੇ ਵਿੱਚ ਕੁਝ ਫਰੈਂਡਸ ਨੇ ਕਿਹਾ ਵੀ ਤੂੰ ਨਾ ਆਪਣੇ ਜਿਹੜੇ ਟਵੀਟ US ਦੇ ਉੱਤੇ ਤੇ NRIs ਦੇ ਉੱਤੇ ਕੀਤੇ ਆ ਉਹਨਾਂ ਨੂੰ ਡਿਲੀਟ ਕਰ ਦੇ ਇੰਟਰਵਿਊ ਤੋਂ ਪਹਿਲਾਂ, ਤੇ ਮੇ ਵੀ ਫਿਰ ਤੈਨੂੰ ਜਿਹੜਾ ਵੀਜ਼ਾ ਉਹ ਮਿਲ ਜਾਊਗਾ। ਸੁਣੋ ਇਸ ਦੇ ਪਿੱਛੇ ਕੀ ਕਾਰਨ ਆ ਉਹ ਤਾਂ US ਐਮਬੈਸੀ ਦੱਸ ਸਕਦੀ, ਜੋ ਕਿ ਉਹ ਓਬਵੀਅਸਲੀ ਦੱਸਣਗੇ ਤਾਂ ਨਹੀਂ, ਪਰ ਉਹਨਾਂ ਨੇ ਇਹ ਕਾਰਨ ਦਿੱਤਾ ਵੀ ਵੀਕ ਟਾਈਜ਼ ਟੂ ਇੰਡੀਆ, ਵੀ ਤੇਰਾ ਵਾਪਸ ਬੇਸਿਕਲੀ ਇੰਡੀਆ ਮੁੜਨ ਦਾ ਕੋਈ ਇਰਾਦਾ ਨਹੀਂ ਹੈਗਾ। ਹੁਣ ਤੁਸੀਂ ਇੱਥੋਂ ਇਹ ਅੰਦਾਜ਼ਾ ਲਾ ਲਓ ਵੀ ਕਿੰਨੀ ਸਖਤੀ ਦੇ ਨਾਲ ਜਿਹੜਾ ਵੀਜ਼ਾ ਆ ਉਹ ਦਿੱਤਾ ਜਾ ਰਿਹਾ ਆ, ਕਿਹਨੂੰ ਮਿਲ ਰਿਹਾ ਆ। ਜਿਹੜਾ ਕੋਈ ਉੱਥੇ ਕੰਪਨੀ ਰਨ ਕਰ ਰਿਹਾ, ਜਿਹਨੇ
ਜਿਸ ਦੇ ਕਈ ਉੱਥੇ EMPLOYEE ਆ, 13 ਸਾਲ ਤੋਂ ਉਹਨੇ ਕੰਪਨੀ ਉੱਥੇ ਚਲਾਈ ਹੋਈ ਆ, ਉਹਨੂੰ ਵੀ ਇਹ ਕਹਿ ਕੇ ਉਹਨਾਂ ਨੇ US ਵਾਲਿਆਂ ਨੇ ਵੀਜ਼ਾ ਜਿਹੜਾ ਉਹਦਾ ਰਿਜੈਕਟ ਕੀਤਾ ਆ ਵੀ ਤੇਰਾ ਵਾਪਸ ਮੁੜਨ ਦਾ ਕੋਈ ਇਰਾਦਾ ਜਿਹੜਾ ਨਹੀਂ ਹੈਗਾ। ਸੋ ਇੱਥੋਂ ਇਹ ਖਬਰ ਕਰਨ ਦਾ ਮਕਸਦ ਇਹੀ ਹੈ, ਦੱਸਣ ਦਾ ਮਕਸਦ ਇਹੀ ਆ ਵੀ ਭਾਈ ਸਖਤੀ ਜਿਹੜੀ ਉਹ ਇਸ ਟਾਈਮ ਵੀਜ਼ਾ ਦੇਣ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੀ ਉਹ ਚੱਲ ਰਹੀ ਹੈਗੀ ਜੀ। ਇਸੇ ਤਰ੍ਹਾਂ ਟੈਕਸਸ ਦੇ ਵਿੱਚ ਜਿਹੜੀ ਐਂਟੀ ਇਮੀਗ੍ਰੈਂਟ ਵੇਵ, ਖਾਸ ਕਰਕੇ ਐਂਟੀ ਇੰਡੀਅਨ ਵੇਵ ਬਹੁਤ ਤੇਜ਼ੀ ਦੇ ਨਾਲ ਚੱਲ ਰਹੀ ਆ। ਮੈਂ ਕੱਲ ਸਟੋਰੀ ਸਾਂਝੀ ਕੀਤੀ ਸੀ, ਫ੍ਰਿਸਕੋ ਦੇ ਵਿੱਚ ਪਈ ਕਾਫੀ ਲੋਕਾਂ ਨੇ ਪ੍ਰੋਟੈਸਟ ਕੀਤਾ ਕਿ ਉੱਥੇ ਦੀ ਜਿਹੜੀ 33% ਪਾਪੂਲੇਸ਼ਨ ਉਹ ਸ਼ਹਿਰ ਦੀ ਹੋ ਗਈ ਆ ਤੇ ਇਹ ਤਾਂ ਹੁਣ ਇੰਡੀਆ ਹੀ ਲੱਗਦਾ ਹੈਗਾ, ਤੇ ਉਹਨਾਂ ਦੇ ਸਿਟੀ ਕੌਂਸਲ ਦੇ ਵਿੱਚ ਵੀ ਜਾ ਕੇ ਰੌਲਾ ਰੱਪਾ ਪਾਇਆ। ਉਸ ਤੋਂ ਬਾਅਦ ਉੱਥੇ ਇੱਕ ਹਨੂਮਾਨ ਮੰਦਿਰ ਹੈਗਾ, ਉਹਦੇ ਬਾਹਰ ਕਈ ਗੋਰੇ ਖੜ ਕੇ ਜਿਹੜੇ ਆ ਉਹਨਾਂ ਨੇ ਪਲੈਕਾਰਡ ਫੜੇ ਹੋਏ ਸੀ, ਗੋ ਬੈਕ ਟੂ ਇੰਡੀਆ ਔਰ ਸੋ। ਹੁਣ ਉਹਨਾਂ ਨੇ ਬਿਜ਼ਨੈਸਸ ਨੂੰ ਵੀ ਹਿੱਟ ਕਰਨਾ ਸ਼ੁਰੂ ਕਰ ਦਿੱਤਾ। ਇੱਕ ਉੱਥੇ ਦਾ ਪੀਜ਼ਾ ਸੀ, ਬਾਲੀਵੁੱਡ ਪੀਜ਼ਾ ਹਾਊਸ ਕਰਕੇ, ਕਿਸੇ ਨੇ ਉਹਨਾਂ ਨੂੰ ਕਾਲ ਕੀਤੀ ਵੀ ਤੁਸੀਂ F1 ਵੀਜ਼ਾ ਦੇ ਉੱਤੇ ਜਿਹੜੇ ਸਟੂਡੈਂਟਸ ਆ ਮੋਸਟਲੀ ਇਲੀਗਲ ਆ, ਉਹਨਾਂ ਨੂੰ ਹਾਇਰ ਕਰਦੇ ਆ, ਹੋਰ ਕਿਸੇ ਨੂੰ ਹਾਇਰ ਨਹੀਂ ਕਰਦੇ ਹੈਗੇ। ਸੋ ਉਹ ਤੋਂ ਬਾਅਦ ਜਦੋਂ ਕੁਝ ਪੱਤਰਕਾਰਾਂ ਨੇ ਜਾ ਕੇ ਉਹਨਾਂ ਨੂੰ ਪੁੱਛਿਆ ਵੀ, ਦੇਖਿਆ ਵੀ, ਉਹ ਕਹਿੰਦੇ ਵੀ ਸਾਡੇ ਤਾਂ ਸਾਰੇ ਤਰ੍ਹਾਂ ਦੇ ਸਟੂਡੈਂਟ ਹੈਗੇ, ਚਾਹੇ ਇੱਥੇ ਦੇ ਬੋਰਨ ਆ ਜਾਂ ਕੋਈ ਹੋਰ ਹੈਗੇ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੈਗਾ। ਸੋ ਹੁਣ ਬਿਜ਼ਨੈਸਸ ਦੇ ਉੱਤੇ ਵੀ ਜਿਹੜਾ ਆ ਉਹਨਾਂ ਨੇ ਜਾ ਕੇ ਹਿੱਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕੱਲੇ ਬਿਜ਼ਨਸ ਦੇ ਜਾ ਕੇ ਵੀ ਚੈੱਕ ਕਰੋ ਇਹਨਾਂ ਦੇ ਕਿਹੜੇ EMPLOYEE ਹੈਗੇ ਆ, ਕਿਹਨਾਂ ਨੂੰ ਇਹ ਹਾਇਰ ਕਰ ਰਹੇ ਹੈਗੇ ਆ, ਇਲੀਗਲ ਆ ਜਾਂ ਲੀਗਲ ਹੈਗੇ ਆ। ਸੋ ਬਾਲੀਵੁੱਡ ਪੀਜ਼ਾ ਹਾਊਸ ਟੈਕਸਸ 'ਚ ਇਹ ਜਿਹੜੀ ਸਟੋਰੀ ਆ, ਇਹ ਉਹ ਵੀ ਫ੍ਰਿਸਕੋ ਸ਼ਹਿਰ ਦੇ ਵਿੱਚ ਹੀ ਆ, ਉੱਥੋਂ ਇਹ ਆਈ ਹੈਗੀ ਆ। ਉਹ ਕਹਿੰਦੇ ਵੀ ਸਟੂਡੈਂਟ ਵਾਲਿਆਂ ਦੇ ਹਿਸਾਬ ਦੇ ਨਾਲ ਕਾਫੀ ਰੌਲਾ ਰੱਪਾ ਪੈ ਰਿਹਾ। ਹਰਜੋਤ ਸਿੰਘ ਜੀ, ਇਹ ਇਕੱਲਾ ਇੱਥੇ ਤੱਕ ਨਹੀਂ ਸੀਮਿਤ ਰਹਿਣਾ, ਇਹ ਬਾਕੀ ਸਟੇਟਾਂ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ 100% ਜਿਹੜੀਆਂ ਉਹ ਜਾਣਗੀਆਂ। ਉੱਥੇ ਵੀ ਇਦਾਂ ਦੇ ਲੋਕਾਂ ਨੇ ਜਿਹੜਾ ਜੋ ਚੀਜ਼ ਜਿਹੜੀ ਉਹ ਚੱਲ ਰਹੀ ਆ, ਓਪਨ ਸੀਕ੍ਰੇਟ ਜਿਹਨੂੰ ਕਹਿ ਦਿੱਤਾ ਜਾਂਦਾ ਆ ਵੀ ਉਸ ਨੂੰ ਆਟੋਮੈਟਿਕਲੀ ਜਿਹੜਾ ਉਹ ਪੇਸ਼ ਕਰਨ ਜਿਹੜੀ ਉਹ ਕੋਸ਼ਿਸ਼ ਆ ਉਹ ਕੀਤੀ ਜਾਵੇਗੀ। ਤੇ ਸਮਾਂ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।